ਲੇਕਿਨ ਅਸੀਂ ਲੋਕ ਜਿਹੜੇ ਆ ਸਾਡੇ ਵਿੱਚੋਂ ਮੈਂ, ਹਮਾਕਤ, ਤਕੱਬਰ, ਇਹਨਾਂ ਚੀਜ਼ਾਂ ਸਾਨੂੰ ਉੱਚੀਆਂ ਹੁੰਦਿਆਂ ਸਾਨੂੰ ਨੀਵਿਆਂ ਕਰਕੇ ਰੱਖ। ਜੋ ਵੀ ਆਂਦਾ ਯਾਰ ਕਿ ਮੈਨੂੰ ਦੂਜੇ ਆਪਣੇ ਬਿਜ਼ਨਸ ਕਲਾਸ ਦੇ ਵਿੱਚ ਲੋਕਾਂ ਦੇ ਸਾਹਮਣੇ ਦੱਸਣਾ ਪਾਉਣਾ ਮੈਨੂੰ ਨਕੀਰ ਲੱਗਦਾ ਯਾਰ ਹੈ ਮੇਰੀ ਬਰਾਦਰੀ ਦੇ ਪਿੱਛੋਂ ਇੱਕ ਉਸ ਲੱਤਾਂ ਹੀ ਛੁਪਾਇਆ, ਉਸ ਲਿਆ ਕਵਾਲੇ ਦੇ ਅੱਗੇ ਸੱਟ ਸਕੇ ਇੱਥੇ ਜੱਬੋ ਖਬਰਦਾਰ ਇੱਥੋਂ ਤੋਂ ਲਿਆਓ ਤੇ ਦੱਸਿਆ ਤੇ ਉਹ ਆਖਣ ਦੇ ਤੁਸੀਂ ਅੰਨੇ ਹੋ। ਬਸ ਕਦੋਂ ਆਖਿਆ ਤੁਸੀਂ ਮੇਰੀ ਪੈਰਵੀ ਕਰ। ਹਾਂ ਬਿਲਕੁਲ ਇਸ ਤਰ੍ਹਾਂ ਢੱਲੀ ਰੁੱਤ 'ਚ ਸਗਵਿਆਂ ਵਤਨਾਂ ਤੇ ਇਹ ਵੀ ਰੰਗ ਵਸਨੀਕ ਦੇ ਵੇਖਣ, ਉਸ ਬਸ਼ਰ ਤੋਂ ਦੂਰ ਬੁਢਾਪੇ ਵਿੱਚ ਮੰਜੀ ਪੁੱਤਰ ਤਰੀਕ ਦੇ ਵੇਖੇ। ਉਸ ਜੱਗ ਪੁੱਤਰਾਂ ਨਾ ਕਿ ਉਸ ਕੇ ਸਾਰੇ ਪਿੰਡ ਨੂੰ ਲੋਕ ਲਓ, ਹਲਾ ਉਸ ਕੇ ਸਾਰਾ ਪਿੰਡ ਸੁਸਤੀ ਦੇ ਮਾਰਿਆਂ ਦਾ। ਹਾਂ ਜਿਹਨੇ ਦੇਖਿਆ ਨਹੀਂ ਹੈ ਉਸ ਕੇ ਨੀਰੇ ਭੂਸ਼ ਨੇ ਜਿਹਨੇ ਹੁਣ ਤੱਕ ਕੁੱਤਾ ਤਰੀਕ ਕੇ ਪਰ ਨਹੀਂ ਛੱਟਿਆ। ਅੱਜ ਵਕਤ ਅਸੀਂ ਇਹ ਪੰਜਾਬੀ ਬੈਠਕ ਲੈ ਕੇ ਜਨਾਬ ਦੇ ਹਾਜ਼ਰ ਹੋਏ ਹਾਂ, ਨਾਲੇ ਜਨਾਬ ਨਾਲ ਕੁਝ ਗੱਲਾਂ ਕਰਨੇ ਆ, ਨਾਲੇ ਇੱਕ ਦੂਸਰੇ ਦੀਆਂ ਸੁਣਨੇ ਆ। ਬਾਕੀ ਤੁਹਾਡੀਆਂ ਮੁਹੱਬਤਾਂ, ਤੁਹਾਡੀ ਸਪੋਰਟ ਸਾਡੇ ਵਾਸਤੇ ਜ਼ਰੂਰੀ ਹੈ ਔਰ ਨਿਵਾਜ਼ਿਸ਼ ਹੈ ਤੁਹਾਡੀ। ਤੁਸੀਂ ਸਾਨੂੰ ਸਪੋਰਟ ਕਰ ਵੀ ਬੜਾ ਰਹੇ ਹੋ ਤੇ ਅੱਲਾ ਮਾਲਕ ਤੁਹਾਨੂੰ ਸਲਾਮਤ ਰੱਖੇ। ਸਿਵਾਏ ਗਮੇ ਸ਼ਬੀਰ ਤੋਂ ਸਾਰਿਆਂ ਦੋਸਤਾਂ ਨੂੰ ਦੁਨੀਆ ਨਾਲ ਸਾਡੀਆਂ ਇਹਨਾਂ ਲੂਹਾਂ ਦਾ ਕੋਈ ਜਿਹੜਾ ਨਾ ਸਰਵੇ ਕਰੋ, ਮੇਰਾ ਮਤਲਬ ਜੀ ਸੁਭਾਨ ਤਰਲੇ ਕਰਕੇ ਬਿਨਾ ਨਿਕਲ ਕੇ ਮਾਸ਼ਾਅੱਲਾ ਮਾਸ਼ਾਅੱਲਾ ਹੈ ਜੀ। ਤੇ ਦੋਸਤੋ ਸਭ ਤੋਂ ਪਹਿਲੇ ਮੈਂ ਇੱਕ ਜਨਾਬ ਨੂੰ ਕਹਾਵਤ ਹੈ, ਕਿਉਂਕਿ ਹਰ ਬੰਦਾ ਜਿਹੜਾ ਨਾ ਇਹ ਕੁਝ ਮਜ਼ਾਹੀਆ ਗੱਲਾਂ ਦੇ ਵਿੱਚ ਵੀ ਗੱਲਾਂ ਸੀਰੀਅਸ ਗੱਲਾਂ ਹੁੰਦੀਆਂ ਜੀ। ਹਾਂ ਹਰ ਬੰਦਾ ਜਿਹੜਾ ਸਾਡੇ ਅੰਦਰੋਂ ਇਹ ਮੈਂ ਜਿਹੜੀ ਹੈ ਨਾ ਜੀ, ਇਹ ਤੁਸੀਂ ਸੁਣਿਆ ਹੋਣਾ ਹੈ ਕਿ ਬੰਦੇ ਆਂਦੇ ਨੇ ਕਿ ਫਲਾਂ ਹਕੀਮ ਹੈ ਜੀ ਤੇ ਉਹ ਇੱਕ ਦਵਾਈ ਬਣਾਉਂਦਾ ਹੈ ਦਮੇ ਦੀ ਜਾਂ ਟੀਬੀ ਦੀ, ਤੇ ਇੱਕ ਹੀ ਕਹਿਣ ਹੁੰਦੀ ਦਵਾਈ ਹੈ, ਕਿਉਂਕਿ ਦੂਸਰੀ ਖੁਰਾਕ ਨਹੀਂ ਬੰਦੇ ਨੂੰ ਲੈਣੀ ਪਾਉਂਦੀ ਤੇ ਉਹਨੂੰ ਫਰਕ ਮਹਿਸੂਸ ਹੁੰਦਾ। ਇਸ ਤਰ੍ਹਾਂ ਤੁਸੀਂ ਇਹ ਸੋਚੋ ਕਿ ਜਿਹੜੇ ਹਕੀਮ ਸਾਹਿਬ ਆਪ ਨੇ ਉਹ ਜਦੋਂ ਮਰ ਜਾਣਗੇ ਉਹਨਾਂ ਦੇ ਉੱਤੇ ਕੋਈ ਮੱਖੀ ਜਾਂ ਕੋਈ ਚੀਜ਼ ਡਿੱਗੇ ਤੇ ਉਹਨੂੰ ਆਖੀਏ ਬਈ ਤੂੰ ਇਹ ਸਾਈਡ ਤੇ ਕਰੋ ਹਕੀਮ ਸਾਹਿਬ, ਕਿਆ ਉਹ ਮਰੇ ਕਰਨ ਦੇ? ਕੋਈ ਨਾ ਜੀ, ਕੋਈ ਨਹੀਂ ਕਰਨ ਦੇ, ਨਹੀਂ ਕਰਨ। ਇਸ ਵਾਸਤੇ ਹਜ਼ੂਰ ਜਦੋਂ ਹਕੀਮ ਸਾਹਿਬ ਖੁਦ ਮਰੇ ਕੁਝ ਨਹੀਂ ਕਰ ਸਕਦੇ ਤੇ ਉਹ ਚਾਂਦੀ ਜਿਹੜੀ ਮਾਰਦੇ ਨੋ, ਚਾਂਦੀ ਦੀ ਕੀ ਔਕਾਤ ਹੈ ਕੋਈ ਅਸਰ ਕਰੇ? ਵਾਹ ਜੀ ਵਾਹ। ਜਿਵੇਂ ਅਸਲ ਵਿੱਚ ਚਾਂਦੀ ਦਰ ਹਕੀਕਤ ਉਸ ਟਾਈਮ ਜ਼ਿੰਦਾ ਹੁੰਦੀ, ਜ਼ਿੰਦਾ ਚੀਜ਼ ਦੀ ਕਮਾਲ ਹੈ ਨਾ ਇਹ ਹਰਕਤ ਕਰਨੀ। ਚਾਂਦੀ ਦਰ ਹਕੀਕਤ ਉਸ ਟਾਈਮ ਜ਼ਿੰਦਾ ਹੁੰਦੀ ਹੈ। ਮਰਦਾ ਕੌਣ ਹੈ? ਮਰਦੀ ਹੈ ਚਾਂਦੀ ਦੀ ਮੈਂ। ਵਾਹ ਜੀ ਵਾਹ। ਮੈਂ ਜਿੰਦੀ ਵੀ ਮਰ ਜਾਏ, ਮੈਂ ਜਦੋਂ ਬੰਦੇ ਚੋਂ ਵੀ ਮਰ ਜਾਏ, ਬੰਦਾ ਵੀ ਇੱਕ ਦੂਸਰੇ ਵਾਸਤੇ ਸ਼ਫਾ ਬਣ ਜਾਂਦਾ, ਬੰਦਾ ਬਣ ਜਾਂਦਾ। ਸਹੀ ਗੱਲ, ਬੰਦਾ ਨੁਸਖਾ ਇੱਕ ਬੰਦੇ ਵਾਸਤੇ। ਵਾਹ ਜੀ ਵਾਹ। ਇਸ ਵਾਸਤੇ ਹਰ ਗੱਲ ਦੇ ਵਿੱਚ ਜਦੋਂ ਦਰਵਾਜ਼ਾ ਖੋਲ ਕੇ ਵੇਖੀਏ ਦੋਸਤੋ, ਹਰ ਗੱਲ ਦੇ ਵਿੱਚੋਂ ਗੱਲ ਨਿਕਲਦੀ। ਕੁਝ ਬੰਦੇ ਨੇ ਨਿਰਾ ਕੰਨਾਂ ਤੱਕ ਗੱਲ ਹੁੰਦੀ। ਵੇਖੋ ਨਾ ਜਿਵੇਂ ਉਹ ਪੰਜਾਬੀ ਚ ਆਖਦੇ ਨੇ ਗੱਲ ਸੁਣਨ ਹੋ ਰਹੇ, ਰਫਾਕਤ ਸਾਹਿਬ ਗੱਲ ਚਿੱਥਣ ਹੋ ਰਹੇ। ਚਿੱਥਿਆਂ ਜ਼ਾਇਕੇ ਵੱਧਦੇ ਨੇ ਹਰ ਚੀਜ਼ ਦੇ। ਜਿਹੜੀ ਸੀ ਚੀਜ਼ ਹੁੰਦੀ ਹੈ ਗੋਲੀ ਡਾਕਟਰ ਕੋਲੋਂ ਲਈ ਦੀ, ਉਹ ਪਾਣੀ ਨਾਲ ਲੈ ਚੜੀ ਦੀ, ਉਹਦਾ ਕੀ ਜ਼ਾਇਕੇ ਦਾ ਪਤਾ ਲੱਗਣਾ। ਜਿਹੜੀ ਚੀਜ਼ ਹੀ ਚਿੱਥ ਕੇ ਦੰਦਾਂ ਥੱਲੇ ਚਬਾ ਕੇ ਖਾਓਗੇ ਉਹਦਾ ਪਤਾ ਲੱਗੇਗਾ। ਬਿਲਕੁਲ। ਤੇ ਦੋਸਤੋ ਇਸ ਤਰ੍ਹਾਂ ਹੀ ਹਰ ਬੰਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਵੱਡਾ ਨਾ ਸਮਝੇ ਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ, ਕਿਉਂਕਿ ਹਰ ਬੰਦਾ ਮੈਂ ਮਾਰਨ ਦੀ ਕੋਸ਼ਿਸ਼ ਕਰੇ। ਕਿਉਂਕਿ ਇਨਸਾਨ ਦੇ ਕੰਨ 'ਚ ਦੋ ਅਜ਼ਾਨਾਂ ਹੁੰਦੀਆਂ ਨੇ, ਇੱਕ ਰਹਿਮਾਨ ਦੀ, ਇੱਕ ਸ਼ੈਤਾਨ ਦੀ। ਇਨਸਾਨ ਰਹਿਮਾਨ ਦੀ ਅਜ਼ਾਨ ਤੇ ਅਮਲ ਨਹੀਂ ਕਰਦਾ, ਸ਼ੈਤਾਨ ਦੀ ਤੇ ਅਮਲ ਕਰਦਾ। ਅੱਲਾਹ ਤਾਲਾ ਨੂੰ ਆਜਜ਼ੀ ਪਸੰਦ ਹੈ। ਬੇਸ਼ੱਕ ਬੰਦਾ ਕੋਈ ਵੀ ਜਿਹੜਾ ਹੈ, ਤਕਰੀਬਨ ਕੁਝ ਦੁਨੀਆ ਹੈ ਵੇ ਜਿਨ੍ਹਾਂ ਦੇ ਸਿਰ ਤੇ ਇਹ ਜਹਾਨ ਸਲਾਮਤ ਹੈ, ਲੇਕਿਨ ਅਸੀਂ ਲੋਕ ਜਿਹੜੇ ਆ ਸਾਡੇ ਵਿੱਚੋਂ ਮੈਂ, ਹਮਾਕਤ, ਤਕੱਬਰ, ਇਹਨਾਂ ਚੀਜ਼ਾਂ ਸਾਨੂੰ ਉੱਚੀਆਂ ਹੁੰਦਿਆਂ ਸਾਨੂੰ ਨੀਵਿਆਂ ਕਰਕੇ ਰੱਖ ਦਿੱਤਾ। ਬਿਲਕੁਲ। ਜਿਸ ਤਰ੍ਹਾਂ ਉਹ ਇੱਕ ਨਾ ਨਦੀ ਹੈ ਤੇ ਉਹਦੇ ਵਿੱਚ ਨਾ ਜੀ ਹਾਥੀ ਨਾ ਰਿਹਾ ਸੀ। ਚੂਹਾ ਪੁੱਲ ਤੇ ਖਲੋ ਕੇ ਨਾ ਜੀ ਉਹਨੂੰ ਆਂਦਾ ਓਏ ਬਾਹਰ ਆ। ਅੱਛਾ ਹਾਥੀ ਬਾਹਰ ਆ ਗਿਆ। ਹਾਥੀ ਆਂਦਾ ਹਾਂ ਦੱਸ। ਆਂਦਾ ਜਾ ਨਾ। ਠੀਕ ਹੈ ਜਾ ਨਾ। ਸਹੀ। ਉਹ ਸਕਿਆ ਵੀ ਤੂੰ ਸੱਦਿਆ ਵੀ ਮੈਨੂੰ, ਸਕਿਆ ਕੱਲ ਮੈਂ ਇੱਥੇ ਨਹਾਂਦਾ ਰਿਹਾ ਸਾਂ, ਮੇਰਾ ਕੱਛਾ ਰਹਿ ਗਿਆ ਸੀ, ਮੈਨੂੰ ਸ਼ੱਕ ਤੂੰ ਤਾਂ ਨਹੀਂ ਪਾਇਆ। ਕਿਉਂਕਿ ਉਹਨੂੰ ਵੀ ਸ਼ੱਕ ਸੀ ਕਿ ਮੈਂ ਹਾਥੀ ਜਿੱਡਾ ਹੀ ਹਾਂ। ਜੀ ਇਹ ਮੈਂ ਮਾਰਨ ਦੀ ਕੋਸ਼ਿਸ਼ ਕਰੋ ਔਰ ਇੱਕ ਦੂਸਰੇ ਨੂੰ ਸਮਝਣ ਦੀ।
ਇੱਕ ਦੂਸਰੇ ਨੂੰ ਸਪੋਰਟ ਕਰਨ ਦੀ, ਵੱਜਦੇ ਬੰਦੇ ਨੂੰ ਪਿੱਛੋਂ ਰਲਣ ਦੀ ਕੋਸ਼ਿਸ਼ ਕਰੋ, ਉਹਨੂੰ ਰਲ ਕੇ ਧੱਕਾ ਦੇ ਕੇ ਡੇਗਣ ਦੀ ਕੋਸ਼ਿਸ਼ ਨਾ ਨਾ ਕਰੋ। ਸਹੀ ਬਹੁਤ ਨਵਾਜ਼ਿਸ਼, ਮਿਹਰਬਾਨੀ ਜੀ। ਬਿਸਮਿਲ੍ਲਾਹ। ਬਾਜੀ ਕੱਲੇ ਵੇ ਆ ਤੁਸੀਂ ਅਕਸਰ ਵੇਖਿਆ ਸੀ ਲੱਠਾ ਕਾਟਰ ਨਹੀਂ ਹੁੰਦਾ ਜੀ ਜੀ ਇੱਕ ਮਾੜਾ ਜਿਹਾ ਬੰਦਾ ਮਾੜਾ ਤੋਂ ਮਾੜਾ ਵੀ ਪਾ ਲਵੇ ਨਾ ਜੀ ਜੀ ਉਹ ਬੰਦਾ ਆਪ ਜਾਇਆ ਉਹ ਲੈ ਜੋ ਰਵੇ ਹੋਇਆ ਹੁੰਦਾ ਜੀ ਜੀ ਉਹਨੂੰ ਫਰਕ ਆ ਜਾਂਦਾ। ਦੇਖੋ ਨਾ ਇਵੇਂ ਕੱਪੜਿਆਂ 'ਚ ਵੀ ਹੁੰਦਾ ਹੈ। ਹੁਣ ਜਿਹੜਾ ਪਾਏ ਨੇ ਬੜੇ ਆਜਜ਼ੀ ਵਾਲੇ ਕੱਪੜੇ ਜੀ ਇਹਦੇ 'ਚ ਮੈਂ ਹੋਈ ਮਾਸ਼ਾਅੱਲਾ, ਕਿਉਂਕਿ ਮੈਂ ਮੈਨੂੰ ਤਾਂ ਮਾਇਆ ਜੀ ਮਾਇਆ ਮੋਇਆ ਮੈਂ ਮੋਈ ਹੈ ਲੇਕਿਨ ਮੈਂ ਨਹੀਂ ਮੋਈ ਜੀ ਮਾਇਆ ਨਾ ਕੋਈ ਨਹੀਂ ਜਿਹਦੇ 'ਚ ਮਾਇਆ ਆ ਜਾਏ ਮੈਂ ਤਾਂ ਮੈਂ ਰੈਡੀ ਤੇ ਮਾਇਆ ਆ ਜਾਏ ਉਹ ਤੇ ਉਹ ਬਿਨਾ ਕੱਢ ਦਿੰਦੀ ਭਾਜੀ ਉਹ ਲੈ ਇੰਜ ਕਰਕੇ ਬੰਦਾ ਹੋਰ ਭਾਈ ਜਾਨ ਜਿਵੇਂ ਤੁਹਾਨੂੰ ਆਕੜ ਆ ਜਾ ਜਿਹੜੀ ਵੀ ਸ਼ਾਇਦ ਜੀ ਆ ਆਕੜ ਜਦੋਂ ਬੰਦੇ 'ਚ ਵੀ ਆ ਜਾ ਨਾ ਉਹ ਬੰਦਾ ਜ਼ਿੰਦਾ ਰਹਿਣ ਵਾਲੀ ਅਲਾਮਤ ਹੀ ਉਹਦੇ 'ਚ ਦੁਨੀਆ ਤੋਂ ਨਫ਼ਰਤ ਕਿਉਂਕਿ ਕਰਨੀ ਬੰਦਾ ਸ਼ੁਰੂ ਜਦੋਂ ਆਕੜਦਾ ਹੈ ਮਰ ਕੇ ਆਕੜਦਾ ਮਾਰ ਕੇ ਜੀ ਆ ਜੀ, ਜ਼ਿੰਦਾ ਬੰਦੇ 'ਚ ਆਕੜ ਨਹੀਂ ਹੋਣੀ ਚਾਹੀਦੀ। ਹਾਂ ਵਾਹ ਜੀ ਵਾਹ। ਜੇ ਨਾ ਇਤਬਾਰ ਤੇ ਤੋ ਮਾਰ ਕੇ ਵੇਖ ਲੈਨੇ ਆ ਜੀ ਕੀ ਬਾਤ ਹੈ। ਕਿਉਂ ਜੀ ਹੁਣ ਪਤਾ ਲੱਗ ਜਾਣਾ ਟਾਸ ਕਰ ਲਓ। ਨਾ ਬਿਹਤਰ ਨੰਬਰ ਲਵਾਓ। ਵਾਹ ਵਾਹ। ਇਸ ਹਿਸਾਬ ਵਿੱਚ ਆ ਗਈ ਮੈਂ ਦਾ ਹਿਸਾਬ ਕਿ ਬਰਾਦਰੀ ਸਿਸਟਮ ਹੀ ਹੈ ਨਾ ਜੀ, ਉਹਦੇ ਵਿੱਚ ਵੀ ਜਿਹੜੇ ਕੋ ਚਾਰ ਆਨੇ ਆ ਗਏ ਨੇ ਨਾ, ਉਹ ਦੂਜੇ ਨੂੰ ਕੁਝ ਨਹੀਂ ਦੂਜਿਆਂ ਦੇ ਇੱਕ ਤਾਂ ਕੋਈ ਨਹੀਂ ਸਮਝਦਾ, ਦੂਜਾ ਉਹਦੇ ਹਾਲ ਜੇ ਕੋਈ ਆ ਜਾਏ ਨਾ ਗਮੀ ਖੁਸ਼ੀ ਤੇ ਜੋ ਵੀ ਆਂਦਾ ਯਾਰ ਕਿ ਮੈਨੂੰ ਦੂਜੇ ਆਪਣੇ ਬਿਜ਼ਨਸ ਕਲਾਸ ਦੇ ਵਿੱਚ ਲੋਕਾਂ ਦੇ ਸਾਹਮਣੇ ਦੱਸਣਾ ਪਾਉਣਾ ਮੈਨੂੰ ਨਾ ਖੀਰ ਲੱਗਦਾ ਯਾਰ ਹੈ ਮੇਰੀ ਬਰਾਦਰੀ ਦਾ ਜੀ ਜੀ ਉਹਨੂੰ ਖੂਨ ਵਿਸਰ ਜਾਂਦਾ ਹੈ। ਦੂਜੀ ਗੱਲ ਇਹ ਕਿ ਭੈਣਾਂ ਭਰਾਵਾਂ ਦੇ ਵਿੱਚ ਵੀ ਵੇਖੋ ਨਾ ਤੁਸੀਂ ਮਰਦ ਵੀ ਹੁੰਦੇ ਨੇ ਜੀ ਤੇ ਦੋਵਾਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ, ਬੁੱਢੇ ਹੋ ਜਾਂਦੇ ਨੇ, ਨਹੀਂ ਉਹਨਾਂ ਨੂੰ ਉਹ ਮਰਦ ਨੂੰ ਪਤਾ ਹੁੰਦਾ ਹੈ ਕਿ ਮੇਰੀ ਸ਼ਰੀਕ ਹਯਾਤ ਹੈ, ਇਹਦੇ ਤੋਂ ਬਗੈਰ ਮੇਰਾ ਗੁਜ਼ਾਰਾ ਨਹੀਂ, ਇਹ ਮੈਨੂੰ ਛੱਡ ਗਈ ਜਾਂ ਮੈਂ ਇਹਨੂੰ ਛੱਡ ਦਿੱਤਾ ਤੇ ਇਸ ਤੋਂ ਬਾਅਦ ਮੇਰਾ ਵਕਤ ਵੀ ਕੋਈ ਨਹੀਂ ਜਾਂ ਕੋਈ ਮੈਨੂੰ ਖੈਰ ਪਾਇਦਾ। ਅੱਛਾ ਲੇਕਿਨ ਔਰਤ ਨੂੰ ਵੀ ਪਤਾ ਹੁੰਦਾ ਹੈ ਮੈਂ ਹੁਣ ਦੂਜੀ ਚੋਲ ਵੇਖਣ ਨਾਲੋਂ ਇਹ ਬਿਹਤਰ ਹੈ ਕਿ ਜੋ ਕੁਝ ਵੀ ਹੈ, ਲੇਕਿਨ ਵਤ ਵੀ ਦੋਵਾਂ ਘਰਾਂ ਦੇ ਵਿੱਚ ਦੁਸ਼ਮਣੀ ਹੁੰਦੀ ਜੀ। ਔਰਤ ਦੇ ਜ਼ਿਹਨ 'ਚ ਇਹ ਹੁੰਦੀ ਕਿ ਮੇਰੇ ਪੇਕੇ ਆਉਣ ਤੇ ਉਹਨਾਂ ਦੀ ਜ਼ਿਆਦਾ ਇੱਜ਼ਤ ਹੋਵੇ, ਹਾਂਜੀ ਮਰਦ ਦੇ ਜ਼ਿਹਨ 'ਚ ਹੁੰਦੀ ਕਿ ਮੇਰੇ ਭੈਣਾਂ ਭਰਾ ਆਉਣ ਤੇ ਮੇਰੀ ਮਨੀਵੇ ਉਹਨਾਂ ਦੀ ਇੱਜ਼ਤ ਹੋਵੇ। ਯਾਨੀ ਪੰਜਾਬੀ ਜਿਹੜਾ ਆਖਦੇ ਨੇ ਕਿ ਉਹਦਾ ਦਿਲ ਹੁੰਦਾ ਹੈ ਮੇਰੇ ਥੱਲੇ ਲੱਗੇ, ਉਹਦਾ ਦਿਲ ਹੁੰਦਾ ਮੇਰੇ ਥੱਲੇ ਲੱਗੇ। ਇਹ ਦੁਸ਼ਮਣੀ ਦਰਮਿਆਨ ਇਹ ਭੈਣਾਂ ਭਰਾਵਾਂ ਦੇ ਵਿੱਚ ਵੀ ਹੈ। ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਨਾ ਜੀ ਉਹਨੂੰ ਖੂਨੀ ਰਿਸ਼ਤੇ ਵਿਸਰ ਜਾਂਦੇ ਜੀ, ਕਿਉਂਕਿ ਇਹ ਚੀਜ਼ ਇੰਜ ਦੀ ਇਹ ਜਿਹਦੇ ਕੋਲ ਵੀ ਆਇਆ ਨਾ ਉਹਨੂੰ ਅਗਲਾ ਬੰਦੇ ਦੇ ਮੁਕੱਦਰ ਚੰਗੇ ਹੋਣ ਤਾਂ ਠੀਕ, ਨਹੀਂ ਤੇ ਇਸ ਕੋਸ਼ਿਸ਼ ਕੀਤੀ ਬਕਾਫਰ ਕਰਕੇ ਮਾਰਨਾ ਐਵੇਂ ਪੈਸੇ ਇੰਜ ਨਾ ਜੀ। ਜੀ ਇਹ ਜਿੰਦੇ ਕੋਲ ਆ ਜਾਏ ਭਾਜੀ ਉਹ ਮੇਰਾ ਜੀ ਬਿਲਕੁਲ ਬੰਦਾ ਸੀ ਨਾ ਤਾਂ ਜ਼ਰਾ ਬਸ ਬਿਜ਼ਨਸਮੈਨ ਬਣ ਗਿਆ ਤੇ ਬੜੇ ਅੱਛਾ ਉਹਦੀ ਪੋਜੀਸ਼ਨ ਬਣ ਗਈ ਤੇ ਉਹਨੂੰ ਕੋਈ ਬਜ਼ੁਰਗ ਹੁੰਦਾ ਪਿੰਡ ਦਾ ਰਹਿਣ ਵਾਲਾ ਉਹ ਕੋਈ ਸਾਲ 2 ਸਾਲ ਬਾਅਦ ਨਾ ਦੱਸਣ ਪੁੱਛਣ ਤੋਂ ਮਣੇ ਹੁੰਦੇ ਚਲਾ ਗਿਆ ਸ਼ਹਿਰ ਤੇ ਜਿੱਥੇ ਉਹਦਾ ਦਫ਼ਤਰ ਸੀ ਜੀ ਹਾਂ ਤੇ ਉਹ ਪੁੱਛਦਾ ਪੁੱਛਾਂਦਾ ਚਲਾ ਗਿਆ ਉਹਦੇ ਕੋਲ ਉਹ ਮੂੰਹ ਆਦ ਕਦੋਂ ਪੀੜ ਵੀ ਹੁੰਦੀ ਹੈ ਕਿ ਹਾਂ ਉਹ ਕਰਨੀ ਛੱਡ ਦੇ ਉਹ ਜਾ ਕੇ ਨਾ ਪੁੱਛਦਾ ਪੁੱਛਾਂਦਾ ਪਹੁੰਚ ਗਿਆ ਉਹਦੇ ਕੋਲ ਤੇ ਉਹ ਪੁੱਤਰ ਯਾਦ ਵੇਖੇ ਨਾ ਤੋਂ ਤਾਂ ਵੱਟ ਚੜ ਗਿਆ, ਲੇਕਿਨ ਦੂਜਿਆਂ ਦੇ ਸਾਹਮਣੇ ਉਹ ਜ਼ਹਿਰ ਤੇ ਨਾ ਕੀਤਾ। ਮਨੇ ਕਹਿੰਦਾ ਅੱਬਾ ਤੈਨੇ ਤੇ ਕੌਣ ਆਖਿਆ ਆ ਹਾਂ ਹਾਏ ਹਾਏ ਤੇ ਦੂਜਿਆਂ ਦੇ ਸਾਹਮਣੇ ਉਹ ਜਾ ਕੇ ਆਂਦਾ ਮੇਰਾ ਪਿੰਡ ਚ ਮੁਲਾਜ਼ਮ ਸੀ ਤੇ ਉਹ ਆਇਆ ਸੀ ਜ਼ਰਾ ਕੀ ਗੱਲ ਵੇਖੋ ਜੀ ਮੈਨੂੰ ਇਹ ਹਾਲ ਹੋ ਉਹ ਸਾਡੇ ਯਾਦ ਆ ਗਿਆ ਦੌੜਾ ਕਿ ਜਿਸਲੇ ਵੀ ਨਾ ਕੋਈ ਵੀ ਚੀਜ਼ ਪੁਰਾਣੀ ਹੋ ਜਾਣੀ ਜੀ ਉਹਦਾ ਕਦਰ ਘਟ ਜਾਂਦਾ। ਐਵੇਂ ਬੰਦਾ ਜਿਸਲੇ ਪੁਰਾਣਾ ਹੋ ਜਾਏ ਨਾ ਤੇ ਉਹਦੇ ਪੁੱਤਰ ਹੀ ਸਮਝਦੇ ਨੇ ਬੈ ਜਿਹੜੇ ਅੱਬੂ ਰੀ ਨੇ ਵਾਹ ਵੈਲੀਆਂ ਕਰਦੇ ਸਾਰਾ ਕੋਲ ਹੋਣਾ ਚਾਹੀਦਾ ਜੀ। ਇਸ ਵਾਸਤੇ ਨਾ ਜੀ ਉਹ ਦੌੜਾ ਸੀ ਬੈ ਕਿਸੇ ਬਸ਼ਰ ਨੂੰ ਸਿਦਕ ਜਵਾਨੀ ਵਿੱਚ ਵਾਹ ਕੁੱਲ ਸੱਜਣ ਉਡੀਕ ਦੇ ਵੇਖੇ ਇਹਦਾ ਇਤਨਾ ਅਸਰ ਹੁੰਦਾ ਕਿਉਂਕਿ ਉਦੋਂ ਜ਼ਰੂਰਤ ਦੀ ਸ਼ੈ ਹੁੰਦਾ ਬੰਦਾ। ਕਿਸੇ ਬਸ਼ਰ ਨੂੰ ਸਿਦਕ ਜਵਾਨੀ ਵਿੱਚ ਕੁੱਲ ਸੱਜਣ ਉਡੀਕ ਦੇ ਵੇਖਣ ਉਹਦੇ ਰੋਬ ਤੋਂ ਯਾਰ ਵਸੇਬ ਦੇ ਵਿੱਚ ਰੰਗ ਜ਼ਰਦ ਸ਼ਰੀਕ ਦੇ ਵੇਖਣ ਵਤ ਕੇ ਹੋਇਆ ਉਹ ਬੰਦਾ ਢੱਲੀ ਰੁੱਤ ਚ ਸਗਮਿਆਂ ਵਤਨਾਂ ਤੇ ਇਹ ਵੀ ਰੰਗ ਵਸਨੀਕ ਦੇ ਵੇਖਣ ਉਸ ਬਸ਼ਰ ਤੋਂ ਦੂਰ ਬੁਢਾਪੇ ਵਿੱਚ ਮੰਜੀ ਪੁੱਤਰ ਤਰੀਕ ਦੇ ਵੇਖਣ ਵਾਹ ਔਰ ਇਸ ਤਰ੍ਹਾਂ ਨਾ ਜੀ ਬੜੀ ਮਸ਼ਹੂਰ ਕਹਾਵਤ ਹੈ ਅਰਬ ਦੀ। ਉੱਥੇ ਨਾ ਕਿਸੇ ਦਾ एक बद्दू इलाके ज़रा उतना दूर दूराज मतलब पिंड ने इतने ज़्यादा वसी एरिया वसी है लेकिन आबादी थोड़ी है। एक बुजुर्ग सी एक फैमिली सी उन्होंने ना बुजुर्ग का कुक्कड़ जो है ना वो किधरे गुम हो गया। उस अपने पुत्रा ने आख्या 4-5 पुत्र है चलो जी सारे अपने इलाके के जोड़े ना अपने रिश्तेदार उन्होंने दावत दे शाम को सारे इकट्ठे हो गए। उन्होंने बड़ा उन्होंने खाना पीना बनाया
ਤੇ ਬਾਅਦ ਜਿਸਲੇ ਖਾ ਪੀ ਲਿਆ ਉਹਨਾਂ ਸਾਰੀ ਬਰਾਦਰੀ ਤੇ ਉਸ ਬਾਬੇ ਖੜਾ ਹੋ ਸਕਿਆ ਗੱਲ ਹੈ ਵੀ ਮੇਰਾ ਕੁੱਕੜ ਕੜੀ ਗਿਆ ਹੈ ਤੇ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੀ ਕੁੱਕੜ ਲੱਭੋ। ਉਹਨੇ ਛੋਰ ਬੈੜੇ ਪਾਉਂਦੇ ਕੁੱਕੜ ਦੀ ਗੱਲ ਹੈ ਬਰਾਦਰੀ ਆਏ ਨੂੰ ਉਸਾਂ ਆਖਣਾ ਸਾਡਾ ਬਾਬਾ ਥੋੜਾ ਜਿਹਾ ਨਾ ਹੁਣ ਬੁੱਢਾ ਹੋ ਗਿਆ ਲੈ ਜਾਣ ਦਿਓ। ਕੋਈ ਦੇ ਲੱਗਾ ਉਹ ਵਿਚਾਰਾ ਇਸੇ ਕੰਮ ਵਿੱਚ ਵੀ ਮੇਰਾ ਕੁੱਕੜ ਲੱਭੋ। 2-4 ਦਿਨਾਂ ਬਾਅਦ ਜਿਹੜਾ ਨਾ ਉਹਨਾਂ ਦੀ ਬੱਕਰੀ ਖੜੀ ਗਈ। ਉਸ ਫਿਰ ਇੰਝ ਹੀ ਆਖਿਆ ਆਪਣੇ ਪੁੱਤਰਾਂ ਨੇ ਸਾਰੀ ਬਰਾਦਰੀ ਨੂੰ ਸੱਦੋ। ਉਹਨਾਂ ਫਿਰ ਖਾਣਾ ਪਿਆਣਾ ਉਹਨਾਂ ਖਵਾਇਆ ਪਿਆਇਆ ਮੁੜ ਉਹਨਾਂ ਬਾਬੇ ਆਖਿਆ ਲਓ ਜੀ ਮੇਰੀ ਬੱਕਰੀ ਕੁੱਕੜ ਲੱਭੋ। ਉਹਨਾਂ ਆਖਿਆ ਖੜੀਤੀ ਤੇਰੀ ਬੱਕਰੀ ਹੈ ਤੂੰ ਆਣਾ ਕੁੱਕੜ ਲੱਭੋ। ਉਹਦਾ ਕਿ ਨਹੀਂ ਮੇਰਾ ਕੁੱਕੜ ਲੱਭੋ। ਉਹਨਾਂ ਮੁੜ ਮਾਫੀ ਤਲਾਫੀ ਕੀਤੀ ਆਪਣੇ ਜਿਹੜੇ ਰਿਸ਼ਤੇਦਾਰ ਆ ਬਾਬਾ ਹੁਣ ਜ਼ਰਾ ਬਜ਼ੁਰਗ ਹੋ ਗਿਆ ਛੱਡੋ ਇਹਨਾਂ ਗੱਲਾਂ ਨੂੰ ਮਾਈਂਡ ਨਹੀਂ ਕਰਨਾ। ਮਹੀਨੇ ਬਾਅਦ ਜਨਾਬ ਉਹਨਾਂ ਦੀ ਲੜਕੀ ਇੱਕ ਗੁੰਮ ਹੋ ਵਾਹ। ਉਹ ਫਿਰ ਸਾਰੀ ਬਰਾਦਰੀ ਨੱਚ ਪੈਰ ਪੈ ਗਿਆ ਹੁਣ ਤਾਂ ਬੜਾ ਮਸਲਾ ਬਣ ਗਿਆ ਜੀ। ਉਹ ਫਿਰ ਜਿਸ ਟਾਈਮ ਇਕੱਠੀ ਹੋਈ ਬਾਬੇ ਆਖਿਆ ਮੈਂ ਦੋਨਾਂ ਦਾ ਪੈ ਦੇ ਮੇਰਾ ਕੁੱਕੜ ਲੱਭੋ। ਜੇ ਤੁਸੀਂ ਲੱਭ ਗਿਆ ਹੁੰਦਾ ਨਾ ਉਹ ਮਸਲਾ ਇਹ ਸੀ ਵੀ ਉਹ ਥੋੜੇ ਦਿਨ ਦੂਰ ਦੁਰਾਡੇ ਟਿੱਬਿਆਂ ਤੇ ਨਾ ਸਾਈਡਾਂ ਤੇ ਕੋਈ ਰਹਿੰਦੇ ਸੀ ਚੋਰ ਡਾਕੂ ਆਏ ਸੀ ਠੀਕ ਹੈ ਨਾ ਪੈ ਦੇ ਉਹਨਾਂ ਕੁੱਕੜ ਕਾਬੂ ਕੀਤਾ ਚੈੱਕ ਕੀਤਾ ਕਰਦੇ ਫਿਰ ਉਹਨਾਂ ਬੱਕਰੀ ਉਹਨਾਂ ਦੀ ਕੱਢੀ। ਜੇ ਪਹਿਲੇ ਦੇ ਉਹ ਕਰ ਲੈਂਦੇ ਕੰਟਰੋਲ। ਅੱਜ ਕੱਲ ਅਸੀਂ ਸਮਝਣਾ ਸ਼ਾਇਦ ਬਜ਼ੁਰਗ ਜਿਹੜੇ ਨੇ ਉਹਨਾਂ ਨੇ ਇੰਨੀ ਸਮਝ ਨਹੀਂ ਸਾਨ ਦੁਨੀਆ ਉਹਨਾਂ ਦੇ ਬੜੇ ਤਜਰਬੇ ਹੈ ਬਜ਼ੁਰਗਾਂ ਦਾ ਜਿਹੜਾ ਕਾਰਜ ਹੋਣਾ ਚੋਰ ਕਿਸੇ ਪਿੰਡ ਦੇ ਵਿੱਚੋਂ ਗੁਜ਼ਰੇ ਨਾ ਜੀ ਤੇ ਉੱਥੇ ਨਾ ਉਹਨਾਂ ਵੇਖਿਆ ਤੇ ਬੰਦੇ ਬੜੇ ਬੜੇ ਜਵਾਨ ਬੜੇ ਬੜੇ ਬਾਜ਼ੂ ਬੜੀਆਂ ਬੜੀਆਂ ਲੱਤਾਂ ਬੜੇ ਬੜੇ ਗੱਭਰੂ ਬੜੀਆਂ ਬੜੀਆਂ ਛਾਤੀਆਂ ਤੇ ਉਹਨਾਂ ਲੱਸੀ ਨਾਲੋਂ ਨਾਨ ਪੁਰਾਣੇ ਦੌਰ ਉਹਨਾਂ ਆਖਿਆ ਖੁਸ਼ਕੀ ਦੂਰ ਕਰਦੇ ਤਾਂ ਬੰਦੇ ਖੁਸ਼ਕੀ ਜ਼ਿਆਦਾ ਉਹਨਾਂ ਦੇ ਵਾਲਦ ਸਾਹਿਬ ਜਦੋਂ ਵੇਖਿਆ ਨਾ ਤਾਂ ਉਸ ਆਖਿਆ ਇਸ ਪਿੰਡ ਨਾਲ ਲੁਕਿਆ ਜੇ ਕਿਉਂਕਿ ਇਹ ਬੰਦਾ ਇੱਕ ਵੀ ਤੁਹਾਡੇ ਚੌਂ ਦੇ ਮਗਰ ਲੱਗ ਗਿਆ ਨਾ ਤੂੰ ਉਸ ਚਮਨ ਹੀ ਨਹੀਂ ਛੱਡਣਾ। ਸਹੀ। ਅੱਛਾ ਉਹ ਗੁਸਾ ਗਿਆ ਉਸ ਪਿੰਡ ਤੋਂ ਸਾਈਡ ਤੇ ਚੋਰੀ ਚਾਰੀ ਉਹਨਾਂ ਕਰਨੀ ਲੇਕਿਨ ਉਸ ਪਿੰਡ ਕੋਈ ਨਾ। ਅੱਛਾ ਇੱਕ ਦਿਨ ਉਹਨਾਂ ਦਾ ਬਜ਼ੁਰਗ ਲੱਗਿਆ ਉਹ ਕੱਲਾ ਬਜ਼ੁਰਗ ਉਸ ਦਿਨ ਲੱਗਿਆ ਕਿਸੇ ਕੰਮ ਗਿਆ ਉਹ ਚੋਰਾਂ ਦਾ ਵਾਲਦ। ਅੱਛਾ ਉਸ ਗਲੀ ਦੇ ਵਿੱਚ ਵੇਖਿਆ ਤੇ ਕੁੱਤਾ ਮੋਇਆ ਪਿਆ ਉਸ ਗਲੀ ਦੇ ਵਿੱਚੋਂ ਘੋੜੀ ਤੇ ਚੜ ਕੇ ਲੰਘਿਆ। ਉਹਦੇ ਉਹ 3 ਦਿਨ ਰਿਹਾ। ਸਹੀ। ਤੀਸਰੇ ਦਿਨ ਜਦੋਂ ਵਾਪਸ ਆਇਆ ਨਾ ਤੇ ਉਹ ਕੁੱਤਾ ਉੱਥੇ ਪਿਆ ਗਲੀ ਦੇ ਵਿੱਚ। ਉਸ ਜਾ ਕੇ ਪੁੱਤਰਾਂ ਨੇ ਆਖਿਆ ਉਸ ਕੇ ਸਾਰੇ ਪਿੰਡ ਨੂੰ ਲੁੱਕ ਲਓ। ਉਸ ਕੇ ਸਾਰਾ ਪਿੰਡ ਸੁਸਤੀ ਦੇ ਮਾਰਿਆ ਜਾਂਦਾ ਦੇਖਿਆ ਨਹੀਂ ਹੈ ਉਸ ਕੇ ਨੀਰੇ ਭੂਸ਼ ਨੇ ਜਿੰਨਾ ਹੁਣ ਤੱਕ ਕੁੱਤਾ ਦਰੀਕ ਕੇ ਪਰ ਨਹੀਂ ਸਟਿਆ ਜਿਹਨਾਂ ਤੁਹਾਨੂੰ ਕੀ ਆਖਣਾ ਸੱਚੀ ਗੱਲ ਉਹਨਾਂ ਲੋਕਾਂ ਦੇ ਜ਼ੇਨ ਤਜਰਬੇ ਸਾਰੀ ਉਮਰ ਦੇ ਤਜਰਬੇ ਮਾਸ਼ਾਅੱਲਾ ਜੀ। ਸਾਡੇ ਗਵੱਡੇ ਬਜ਼ੁਰਗ ਜੀ ਉਹ ਆਂਦੇ ਨੇ ਮੇਰਾ ਇੱਕ ਬਣੇਵਾ ਤੇ ਲੱਗ ਗਿਆ ਥਾਣੇਦਾਰ ਜੀ ਹੁਣ ਇਸ ਆਕੜ ਤੋਂ ਮੈਂ ਥਾਣੇਦਾਰ ਹਾਂ ਕੋਈ ਸਾਡੇ ਕੋਈ ਨਾ ਆਵੇ ਕਰੇ। ਉਹ ਆਂਦੇ ਨੇ ਮੈਂ ਸ਼ਹਿਰ ਗਿਆ ਤੇ ਮੈਨੂੰ ਹੋ ਗਈ ਲੇਟ ਝੋਟਾ ਲੱਭੇ ਕੋਈ ਨਾ ਰਾਤ ਦੇ 12 ਵਜ ਗਏ ਸਰਦੀ ਬੜੀ ਘਰ ਹੁੰਦੇ ਤਾਂ ਮੈਨੂੰ ਪਤਾ ਆਂਦੇ ਮੈਂ ਨਾ ਕੋਰਟ ਤੋਂ ਨਾ ਜਾਵਾਂ ਯਾਰ ਪੈਸੇ ਦੀ ਵਜ੍ਹਾ ਤੋਂ ਸਾਡੇ ਕੋਲ ਨਹੀਂ ਆਉਂਦਾ ਮੈਂ ਵੀਰ ਤੇ ਮੈਂ ਹੁੰਦੇ ਕਿਉਂ ਜਾਵਾਂ। ਉਹ ਆਂਦਾ ਮੈਨੂੰ ਪਾਲਾ ਹੀ ਏਡਾ ਲੱਗ ਪਿਆ ਮੈਂ ਕਿਉਂ ਨਹੀਂ ਜਾਵਾਂ ਆਂਦਾ ਮੈਂ ਟੁਰ ਗਿਆ ਉਤੋਂ ਕੰਬਾਂ ਆਂਦਾ ਮੈਂ ਜਿਵੇਂ ਜਾ ਕੇ ਦਰਵਾਜ਼ਾ ਬੈਲ ਦਿੱਤੀ ਨਾ ਤੇ ਮੇਰਾ ਬਣਿਆ ਬਾਹਰ ਨਿਕਲਿਆ ਉਸ ਬਾਹਰ ਨਾ ਨਿਕਲਿਆ ਅੰਦਰੋਂ ਹੀ ਪੁੱਛਿਆ ਕੌਣ ਉਸ ਆਖਿਆ ਬਸ਼ੀਰ ਉਸੇ ਨਾ ਕਿ ਤੇਰਾ ਮਾਮਾ ਉਸ ਆਖਿਆ ਬਸ਼ੀਰ ਉਸ ਉਹ ਦਰਵਾਜ਼ਾ ਖੋਲਿਆ ਆਂਦਾ ਉਹ ਬਿਸਮਿल्ला ਮਾਮਾ ਆ ਗਿਆ। ਉਸ ਆਖਿਆ ਮਾਮਾ ਨਹੀਂ ਆਇਆ ਇੱਕ ਉਹ ਬੰਦਾ ਆ ਗਿਆ ਜਿਹਨੇ ਪਾਲੇ ਉਲਿਆ ਤੇ ਉਹ ਤੇਰੇ ਬੂਹੇ ਤੇ ਆਇਆ ਤੇ ਰੋਟੀ ਖਾ ਕੇ ਆਇਆ ਹੋਟਲ ਤੋਂ ਤੇ ਸਿਰਫ ਨਾ ਬਿਸਤਰਾ ਚਾਹੀਦਾ 2 ਘੰਟੇ ਨਮਾਜ਼ ਦੇ ਟਾਈਮ ਤੇ ਬਈ ਕੀ ਬਾਤ ਉਸ ਬੜੀ ਜ਼ਿੱਦ ਕੀਤੀ ਉਹ ਸੌਂਚ ਚਾਹੀਦਾ ਸਕੇ ਖਾਣਾ ਕੁਝ ਨਹੀਂ ਨਾ ਹੀ ਪੀਣਾ ਮੈਂ ਤਾਂ ਪਾਲੇ ਤੋਂ ਆਇਆ ਤੇ 2 ਘੰਟੇ ਬਿਸਤਰਾ ਦੇਣਾ ਤੇ ਠੀਕ ਹੈ ਨਹੀਂ ਤੇ ਮੁੜ ਜਾ ਕੋ ਤੇ ਕੰਬਲ ਲਾ ਫੂਨਾ ਅੱਡੇ ਤੇ ਉਹ ਇੱਥੇ ਨਾ ਸਾਡੇ ਸ਼ਹਿਰ ਐਵੇਂ ਇੱਕ ਬੰਦਾ ਤੋਂ ਸ਼ੁਦਾ ਨਾ ਪੜ੍ਹੇ ਲਿਖੇ ਵੀ ਕੋਈ ਨਾ ਤਾਂ ਭੋਲਾ ਬੜਾ ਅੱਛਾ ਤੇ ਉਹ ਉਹਨਾਂ ਨੂੰ ਪੁਲਿਸ ਨੇ ਰੱਖਿਆ ਆ ਤੇ ਉਹ ਸਿਰਫ ਇਹ ਤੁਝ ਲੱਗੀ ਰਾਤ ਨਾਕੇ ਜਾਂਦੇ ਨੇ ਉਹਨਾਂ ਆਂਦੇ ਚੱਲ ਬਜਾ ਤੂੰ ਆਓ ਪਤਾ ਕਰ ਜੀ ਉਸ ਡਰਾਈਵਰ ਤੇ ਰੋਬ ਦਾ ਪੁਲਿਸ ਉਹਨਾਂ ਸਾਰਿਆਂ ਦੇ ਰੋਬ ਕੱਲੇ ਉਹਨਾਂ ਦੇ ਪਾਛ ਨੇ ਡਰਾਈਵਰ ਅਤਲਾ ਗੜਕੇ ਮਾਰ ਉਹਨੇ ਇੱਕ ਡੰਗ ਜਨਾਨੀ ਬਸ ਲੜ ਪਏ ਉਹ ਜੇ ਲੜ ਪਏ ਨਾ ਤਾਂ ਉਹ ਕਾਰਾ ਮੁਸੀਬਤ ਕਰਦੀ ਹੈ ਜੀ ਜਨਾਨੀ ਨੂੰ ਚੰਗਾ ਕੁੱਟਿਆ ਬਣਾ ਸੁਤਰਾ ਕੇ ਸਿਵਲ ਜੋ ਤਾਂ ਕੁੱਟਿੰਦਾ ਰਿਹਾ ਮਿਸਕੀਨ ਉਹ ਸਵਾਦਾ ਬਈ ਦੀ ਗੱਲ ਮੈਂ ਕਹਿ ਸਕਦਾ ਜੀ ਕਿ ਜੇ ਵਰਦੀ ਹੁੰਦੀ ਸ਼ਾਇਦ ਹੁੰਦੇ ਤੂੰ ਨਾ ਮਰੀ ਉਹਦੇ ਅੱਜ ਫਲੋ ਤੇ ਮੈਂ ਤੈਨੂੰ ਹੁਣ ਮੈਂ ਦੱਸ ਰਿਹਾ ਉਹ ਜਨਾਬ ਬਜਦਾ ਥਾਣੇ ਉਹ ਵਰਦੀ ਜਨਾਬ ਉਹ ਨਿੱਕੀ ਵੱਡੀ ਲੱਭੀ ਨੂੰ ਪਾ ਕੱਲਾ ਵੇਲੇ ਛੋਟੀ ਹੱਥ 'ਚ ਐਨਕ ਵੀ ਲਾ ਲਈ ਮੌਨ ਮਰੀਕ ਕਰੋ ਆ ਗਏ ਐਨਕ ਲਾ ਲਈ ਟੋਪੀ ਲਾ ਕੇ
तो जनाब 2-3 फुल इतने ऐसा चोल तो जा लाहौर मेले ने ले आ लाहौर मेले ने ले आ जी जी उस मुड़ कोट कर उस दरब दे वो सरकार दी गरीब गवर्नमेंट के नहीं के मुड़ वाह वाह देखो जनानी सदर दी भी है उस नानी हाँ जी उनके के सदर जो मर्जी लगा बत्ते बाहर जी नाले देखो ना जी ये ਜਿਹੜੇ ਹੁੰਦੇ ਨਾ ਇਹ ਖਾਂਦੇ ਪੀਂਦੇ ਲੋਕ ਮਾਲਕ ਉਹਨਾਂ ਨੂੰ ਜ਼ਿੰਦਗੀ ਦੇਵੇ ਇਹਨਾਂ ਨੂੰ ਥੋੜੇ ਜਿਹਾ ਵੈਸੇ ਹੀ ਨੁਕਸ ਹੁੰਦਾ हाँ ਜੀ जी हाँ ਅੱਛਾ ਉਹਨਾਂ ਪੁਲਿਸ ਨਾਕੇ ਤੇ ਪੁਲਿਸ ਸੀ ਤੇ ਉਹਨਾਂ ਡੱਕਿਆ ਤਰੋਂ ਚੋਂ ਬੰਦਿਆਂ ਨੂੰ ਇੱਕ ਨੂੰ ਕੋਲ ਪੁੱਛਣ ਨੂੰ ਮੈਂ ਓਏ ਤੇਰਾ ਮੁਰਸ਼ਿਦ ਖਾਨਾ ਕਿੱਥੇ ਹੋ ਸਕੇ ਨੌ ਛਪਾ सही ਉਸੇ ਨੂੰ ਪਾਣੀ ਲਿੱਤਰ ਮਾਰੋ हाला ਜੀ बेटे नेड़े क्यों सही ਦੂਜੇ ਕੋਲੋਂ ਪੁੱਛਿਆ ਤੂੰ ਕਿੰਨਾ ਦਾ ਮੁਰੀਦ ਹੈ ਹੋ ਸਕੇ ਜੀ ਮੈਂ ਪੀਰ ਪਠਾਨ ਦਾ ਉਸ ਕਹਿੰਦਾ 10 ਮਾਰੋ शाबाश ਪਿੱਛੇ ਨੇ ਮਰਾਸੀ ਉਹ ਤਜਰਬਾ ਲਾਉਂਦਾ ਰਿਹਾ ਵੀ ਪੀਰਾਂ ਸ਼ੇਰਾਂ ਦਾ ਹਯਾ ਯੂ ਕੋਈ ਨਹੀਂ ਕਰਦੇ ਉਹਦੇ ਕੋਲ ਪੁੱਛਣੇ ਓਏ ਤੂੰ ਕਿੰਨਾ ਮੁਰੀਦ ਹੈ ਉਹ ਪਿਆ ਕਿ ਜੀ ਮੈਂ ਰਨ ਮੁਰੀਦ ਹਾਂ ਉਹ ਤਨਦਾਰ ਪਿਆ ਕਿ ਬੋਤਲ ਲਿਆਓ ਮੇਰਾ ਪੀਰ ਭਾਈ ਆ ਗਿਆ ठीक है जी ना जी एक बंदे ने पुलिस आया मुड़ 4 अन्नों ना लड़े ने पाद लिया जी उन्होंने ओए ना दस अपना उसे कहती मेरा ना अब्दुल रहमान बेचारा पढ़िया कोई ना पुलिस आया बस एवं वक्त चंगे वक्त दा लग गया आखे मैं लिखिया रियाज ही तो मतलब है अब्दुल रहमान ਵਾਹ ਵਾਹ ਬਈ ਵਾਹ ਹਾਂ ਅਨਪੜ੍ਹ ਬੰਦਾ ਜੀ ਜਿਹੜਾ ਇੱਕ ਦੋਸਤ ਲੈ ਲਿਆ ਮੋਟਰਸਾਈਕਲ ਬੋਲਾ ਜਿਹਾ ਜਾ ਚੱਡੀ ਆਈ ਕੋਈ ਨਾ ਦੂਜਾ ਦੋਸਤ ਜਿਹੜਾ ਨੂੰ ਆਉਂਦਾ ਮੈਨੂੰ ਯਾਰ ਨਾਲ ਪਿੰਡ ਲਈ ਚੱਲ ਉਹ ਟਿੱਕਾ ਮਾਰਨ ਸਟਾਰਟ ਕੋਈ ਨਾ ਹੋਵੇ ਉਹਦਾ ਯਾਰ ਤੂੰ ਧੱਕਾ ਲਾ ਹੁਣ ਧੱਕਾ ਲਾਉਣ ਲੱਗ ਪਿਆ ਜਿਸੇ ਮੋਟਰਸਾਈਕਲ ਸਟਾਰਟ ਹੋਇਆ ਨਾ ਉਹ ਪਿਛਲਾ ਪਿਆ ਕੇ ਵੀ ਯਾਰ ਖਲਾਰ ਮੈਨੂੰ ਵੀ ਬਾਹ ਲਾ ਆਂਦਾ ਖਲਾਉਣ ਵਾਲੀ ਗੱਲ ਕੋ ਉਹਨੂੰ ਰਲ ਕੇ ਛੱਡਣੀ ਉਹਨੂੰ ਮਗਰ ਭੱਜ ਗਿਆ ਉਹ ਜਦ ਭੱਜ ਕੇ ਮਾਰੇ ਨੇ ਦਰੱਖ ਦੇ ਉੱਤੇ ਉਹ ਮੁੜ ਬੰਦ ਹੋ ਗਿਆ ਉਹ ਤਾਂ ਕਿਉਂ ਉਹ ਤਾਂ ਮੁੜ ਧੱਕਾ ਮਾਰ ਉਹ ਮੁੜ ਧੱਕਾ ਮਾਰੇ ਜਿਸੇ ਸਟਾਰਟ ਹੋਵੇ ਨਾ ਉਹ ਰਲ ਕੇ ਦਰੱਖ ਮਾਰੇ ਤੇ ਉਹ ਮੁੜ ਬੰਦ ਹੋ ਜਾਵੇ ਇਸੇ ਕਸ਼ਮਕਸ਼ ਚੋਂ ਪਿੰਡ ਪੜ ਗਏ ਧੱਕਾ ਮਾਰੇ ਤੇ ਚੜ੍ਹਦੇ ਤੋਂ ਸਾਹ ਚੜਿਆ ਆ ਡਰ ਗਿਆ ਆਂਦਾ ਪਾਣੀ ਦਿਓ ਪਾਣੀ ਘਰ ਦੇ ਆਂਦੇ ਨੇ ਕੀ ਹੋਈ ਮੋਟਰਸਾਈਕਲ ਤੇ ਜਣਿਆ ਆ ਇਸ ਤੋਂ ਬਾਅਦ ਵਾਹ ਵਾਹ अच्छा उस्ताद जी ये मतलब मैं निकया ਹੁੰਦਾ ਨਾ मतलब एक साडा हिसाब सी ਬੰਦਿਆਂ ਦੇ ਨੇ ਕਿ ਪੀਰ ਜਿਹੜਾ ਨਾ ਜੀ ਉਹ ਕੀ ਵਧਣਾ ਜ਼ਰੂਰੀ ਹੈ ਸਭ ਤੋਂ ਪਹਿਲੇ ਮੈਂ ਇਹ ਅਰਜ਼ ਕਰਾਂਗਾ ਕਿ ਪੀਰ ਬਹੁਤ ਘੱਟ ਨੇ ਦੁਨੀਆ ਦੇ जी हाँ जी ਜੀ ਜ਼ਿਆਦਾ ਜਿਹੜੇ ਨਾ ਚੋਖੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਬਗਦਾਦ ਦੀਆਂ ਹੋਰ ਕੌਮਾਂ ਸਨ ਤੇ ਉਹ ਇੱਦੇ ਆਈਆਂ ਉਹਨਾਂ ਨੇ ਇਸ ਗੱਲ ਦਾ ਪਤਾ ਸੀ ਸਿਆਣੇ ਬੜੇ ਆਏ ਉਹਨਾਂ ਨੇ ਪਤਾ ਸੀ ਇੱਦੇ ਮੰਦੇ ਲੋਕ ਬੜਾ हाँ ਇੱਦੇ ਅਗੋਂ ਸਾਦਾਤ ਬਣ ਗਏ ਹਾਂਜੀ ਉਸ ਤੋਂ ਬਾਅਦ ਉਹਨਾਂ ਵੀ ਆਪਣੇ ਆਪ ਤੇ ਬੈਠ ਕਰਾਣੀ ਸ਼ੁਰੂ ਕਰ ਦਿੱਤੀ ਲੇਕਿਨ ਇਹ ਰਸਮ ਹੈ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਜ਼ਰੂਰੀ ਬੰਦਾ ਉਹ ਸਿਰਫ ਅੱਛਾ ਮੁਰਸ਼ਿਦ ਹੋਵੇ ਤੇ ਉਸ ਯਾਨੀ ਕਿ ਰਹਿਬਰ ਅੱਛਾ ਹੋਵੇ ਅੱਛੇ ਰਾਹ ਤੇ ਲਾਵੇ ਅੱਛਾ ਕੋਈ ਵੀ ਹੋਵੇ ਹਾਂ ਤਾਂ ਜੋ ਬਾਵੇਰੀ ਆਪ ਹੀ ਤਰੇ ਤੇ 5 ਰੋਟੀਆਂ ਖਾ ਜਾਣ 6 ਟਾਈਮ ਖਾਵੇ ਨਾ ਮੁਰਸ਼ਿਦ ਤੇ ਉਹ ਹੋਣਾ ਚਾਹੀਦਾ ਨਾ ਕਿ ਜਿਹਨੂੰ ਅਗਲੇ ਜਾਣ ਜਾ ਕੇ ਬੰਦਾ ਮਹਿਸ਼ਰ ਦੇ ਦਿਨ ਆਖੇ ਬੇ ਸ਼ਾਜੀ ਮੇਰੀਆਂ ਕੋਈ 2 ਕਿਲੋ ਨੇਕੀਆਂ ਥੁੜਦੀਆਂ ਜੀ ਅਮੀਨ ਜੋ ਤੇ ਉਹ ਤੁਸੀਂ ਮਿਹਰਬਾਨੀ ਕਰੋ ਤੇ ਉਹ ਪੀਰ ਜਿਹੜਾ ਪੂਰੀਆਂ ਕਰ ਦੇਵੇ ਤੇ ਜੇ ਸਾਰੀ ਆਖਣ ਮੇਰੀਆਂ 2 ਮਣ ਥੁੜਦੀਆਂ ਫਾਇਦਾ ਉੱਡ ਗਿਆ ਨਾਲੇ ਦੇਖੋ ਕੁਰਾਨ ਪਾਕ ਦਾ ਫੈਸਲਾ ਹੈ ਕਿ ਜਿਹੜੇ ਨਕਲੀ ਪੀਰ ਹੁੰਦੇ ਨਾ ਉਹਨਾਂ ਦੇ ਮੁਰੀਦ ਲਾਨਤ ਕਰਨ ਦੇ ਮਾਸ਼ਰ ਹਾਂ ਸਹੀ ਗੱਲ ਉਹ ਖੁਦ ਸਜ਼ਾ ਜੋਣ ਦੇ ਔਰ ਉਹ ਮੁਰੀਦਾਂ ਦੇ ਲਾਨਤ ਕਰਨ ਦੇ ਬਿਲਕੁਲ ਇਸ ਉਹ ਮੁਰੀਦ ਲਾਨਤ ਕਰਨ ਦੇ ਬਸ ਤੁਸੀਂ ਸਾਨੂੰ ਨਹੀਂ ਦੱਸਿਆ ਤੇ ਉਹ ਆਖਣ ਦੇ ਬਸ ਤੁਸੀਂ ਅੰਨੇ ਆਓ ਬਸ ਕਦੋਂ ਆਖਿਆ ਤੁਸੀਂ ਮੇਰੀ ਪੈਰਵੀ ਕਰ ਹਾਂ ਬਿਲਕੁਲ ਇਸ ਤਰ੍ਹਾਂ ਇਸੇ ਤਰ੍ਹਾਂ ਕੋਈ ਉਹ ਨਕਲੀ ਪੀਰ ਕਿਸੇ ਦੇ ਘਰ ਗਿਆ ਨਾ ਤੇ ਉਹ ਅੱਗੇ ਰਸਮਾਂ ਆਈਆਂ ਪੁਰਾਣੀਆਂ ਜਿਵੇਂ ਬਾਈਤ ਦੀ ਰਸਮ ਹੈ ਨਾ ਜੀ ਇਵੇਂ ਰਸਮਾਂ ਆਈਆਂ ਕਿ ਜਿਹੜੇ ਘਰ ਦਾ ਪੀਰ ਆਉਣਾ ਨਾ ਸਾਰੇ ਪਿੰਡ ਉੱਤੇ ਇਕੱਠੇ ਹੋ ਜਾਣਾ ਹਾਂ ਜੀ ਉਹ ਸ਼ਾਹਰਾਂ ਦਾ ਪਲੰਗ ਹੋਣਾ ਤੇ ਬੰਦਿਆਂ ਥੱਲੇ ਅਸਲੀਤੇ ਸਲੂਤੇ ਵਿਛਾ ਕੇ ਬੈਠੇ ਹੋਣਾ ਤੇ ਵਿੱਚੋਂ ਥੋੜਾ ਜਿਹਾ ਨਾ ਪਲੰਗ ਨੂੰ ਸਿੱਧਾ ਰਸਤਾ ਹੋਣਾ ਜੀ ਉੱਥੋਂ ਬੰਦਾ ਜਿਹੜਾ ਨਵਾਂ ਹੈ ਦਰਵਾਜ਼ੇ 'ਚੋਂ ਵੜਨਾ ਉਸ ਪਹਿਲੇ ਉਸ ਰਸਤੇ ਆਉਣਾ ਹੈ ਤੇ ਸ਼ਾਹਰਾਂ ਨੂੰ ਸਲਾਮ ਕਰਨਾ ਸਲਾਮ ਕਰਕੇ ਉਸ ਰਸਤੇ ਪਿੱਛੇ ਆ ਕੇ ਜਿੱਥੇ ਜਗ੍ਹਾ ਲੱਭਣੀ ਉੱਥੇ ਬਹਿ ਜਾ ਇੰਜ ਨਹੀਂ ਜੀ ਹਾਂਜੀ ਅੱਛਾ ਉਹ ਸਾਰਾ ਪਿੰਡ ਇਕੱਠਾ ਹੋ ਗਿਆ ਉਸ ਘਰ ਕਿਸੇ ਘਰ ਦਾ ਪੀਰ ਆਇਆ ਤੇ ਉਹ ਸਾਰੇ ਪਿੰਡੇ ਉਹਨਾਂ ਅੱਗੇ ਨਾ ਮਿੰਨਤ ਕੀਤੀ ਬਈ ਆਪਣੇ ਬਾਵੇਰਾ ਨਾਖੋ ਆਪਣੇ ਸ਼ਾਹਰਾਂ ਨਾਲ ਆਪਣੇ ਮੁਰਸ਼ਦ ਨੂੰ ਕਿ ਬਾਰਿਸ਼ ਜਿਵੇਂ ਹੁਣ ਬੜਾ ਚਿਰ ਹੋ ਗਿਆ ਹੋਈ ਇਵੇਂ ਬਾਰਿਸ਼ ਜਿਹੜੀ ਨਾ ਉਹ ਨਹੀਂ ਪਈ ਹੁੰਦੀ ਤੇ ਰੋੜਾ ਬੜਾ ਹੈ ਤੇ ਦੁਆ ਅੱਲਾ ਕਰੇ ਤੇ ਦੁਆ ਮੰਗਣ ਜੇ ਮੌਲਾ ਰਹਿਮਤ ਚ ਕਰੇ
ਉਹ ਸ਼ਾਹਰਾਂ ਦੇ ਜਦੋਂ ਗੱਲ ਕੀਤੀ ਉਹਨੇ ਸ਼ਾਹਰ ਆਖਿਆ ਜੀ ਇਨਸ਼ਾਅੱਲਾ ਅੱਜ ਰਾਤ ਨੂੰ ਬਾਰਿਸ਼ ਹੋਵੇਗੀ। ਸਹੀ ਸ਼ਾਹਰਾਂ ਦੇ ਨਾਲ 10-12 ਦਰਵੇਸ਼, ਉਹ ਦਰਵੇਸ਼ ਵੀ ਬੜੇ ਮਾਸ਼ਾਅੱਲਾ ਆਮ ਚੌੜੇ ਬਾਜ਼ਾਰ ਤੋਂ ਡੋਲਿਆਂ ਵਾਲੇ ਤੇ ਚੰਗੇ ਪਲੀਆਂ ਵਾਲੇ। ਹਾਂ ਸਹੀ ਗੱਲ। ਅੱਛਾ ਉਹਨਾਂ ਨੇ ਸ਼ਾਹਰ ਆਖਿਆ ਤੁਸੀਂ ਜਿਸਲੇ ਬੰਦੇ ਸਹਿੰਗ ਹੈ ਨਾ ਇਹਨਾਂ ਦੇ ਘਰ ਨਲਕਾ, ਨਲਕੇ ਤੋਂ ਦੋਣਿਆਂ 'ਚ ਪਾਣੀ, ਪਤੀਲਿਆਂ 'ਚ ਪਾਣੀ ਭਰ ਭਰ ਕੇ ਨਾ ਪਿੰਡ ਗਰਾਗਲੇ ਇਹਨਾਂ ਦੇ ਵਿਹੜੇ 'ਚ, ਆਹਾ ਇਹਨਾਂ ਦੇ ਕੋਠੇ ਤੇ, ਹਾਂ ਇਹਨਾਂ ਦੀ ਗਲੀ ਹੈ। ਇਹਨਾਂ ਦੀ ਐਸੀ ਤੇ ਤੈਸੀ ਕਿਉਂਕਿ ਉਹ ਕੁਝ 2 ਘੰਟੇ ਉਹਨਾਂ ਲਾਇਆ, ਚੰਗੇ ਪਲੇ ਦਰਵੇਸ਼ ਹੈ। ਅੱਛਾ ਪਾਣੀ ਪਾਣੀ ਦਿਨੇ ਉੱਠੇ ਤੇ ਉਹਨਾਂ ਆਖੇ ਬਈ ਕਿਆ ਬਾਤ ਹੈ ਬਾਵੇ ਰਾਂਦੀ, ਉਹ ਸਾਰੇ ਕਰਦੇ। ਦੂਸਰੇ ਦਿਨ ਸਾਰਾ ਪਿੰਡ ਮੁੜ ਕੇ ਉਹਨਾਂ ਆਖੇ ਮੁੰਡੇ ਆਪਣੇ ਵਾਸਤੇ ਸਿਰਫ ਦੁਆ ਮੰਗਾਈ ਹੈ, ਹਾਂਜੀ ਦੂਜੇ ਪਿੰਡ 'ਚ ਹੋਇਆ ਕੋਈ ਨਹੀਂ। ਸ਼ਾਹਰਾਂ ਨੂੰ ਪਤਾ ਲੱਗਾ, ਸ਼ਾਹਰ ਆਖਿਆ ਅੱਜ ਸਾਰੇ ਪਿੰਡ 'ਚ ਹੋ ਜਾਏਗਾ ਜੀ। ਉਹ ਮਾੜਾ ਜਿਹਾ ਇੱਕ ਦਰਵੇਸ਼ ਸੀ ਉਹਨਾਂ 'ਚ ਇੱਕ ਥੋੜਾ ਜਿਹਾ ਕਮਜ਼ੋਰ, ਉਹ ਸ਼ਾਹਰਾਂ ਦੇ ਕੰਨ 'ਚ ਪਿਆ ਕੇ ਸ਼ਾਹ ਜੀ ਅੱਜ ਆਖੋ ਅੱਜ ਬੱਦਲ ਥੱਕੇ ਨੇ। ਗਲਤ ਗੱਲ ਰੱਖ ਲਓ। ਹਾਂਜੀ ਜੀ। ਉਹ ਸਾਡਾ ਨਾ ਭਾਜੀ ਇੱਕ ਦੋਸਤ ਆ, ਇੱਕ ਨਾ ਪਿੰਡ ਨਾ ਜਿਵੇਂ ਪੀਰ ਆਉਣ ਉਹ ਦੌਰਾ ਗੈਸ ਵਾਲਦੇ ਐ ਜੀ ਜੀ ਤੇ ਜੱਲੀ ਪਾ ਦੇਣੀ ਤੇ ਬੜਾ ਉੱਥੇ ਨਾ ਰੌਣਕ ਲੈਣੀ। ਹਾਂ ਉਹ ਜ਼ਿਮੀਦਾਰ ਔਖੇ ਇਸ ਕੰਮ ਤੋਂ ਵੀ ਕੀ ਰੋਜ਼ ਪੀਰ ਆ ਜਾਂਦਾ ਹੈ। ਜੀ ਉਹ ਇੱਕ ਬੰਦਾ ਆਇਆ ਤੇਜ਼ ਜਿਹਾ, ਉਹਨਾਂ ਦੀ ਡਿਊਟੀ ਲਈ ਬਈ ਯਾਰ ਆ ਸ਼ਿਕਾਰ ਤਾਂ ਸਾਡੇ ਪਿੰਡੋਂ ਮੁਕਾ, ਹਾਂ ਉਹ ਸਕੇ ਜ਼ਮੀਨ ਆਖੋ ਕੁਝ ਨਾ ਨਾ ਤੇ ਪੀਰ ਨਾ ਕੋ ਆਵੇ। ਇਹ ਮੁੱਕ ਜਾਏਗਾ। ਆਹੋ ਉਹਨਾਂ ਕਿਸੇ ਆਪਿਆਂ ਨੇ ਤੈਨੂੰ ਕੀ ਆਖਣਾ। ਉਹ ਜਨਾਬ ਉਸ ਨਾ ਕਮੀਜ਼ ਲਈ ਪੀਰ ਨਹੀਂ ਉਸ ਬੰਦੇ ਉਹ ਪੀਰ ਨੂੰ ਚਿੱਕਣ ਵਾਲੇ ਹੁੱਕੀ ਨਿੱਕੀ ਜੀ ਉਹਦੇ ਕੋਲ, ਤੇ ਉਹ ਵੀ ਜਾ ਕੇ ਉੱਥੇ ਵਿੱਚ ਬਹਿ ਰਿਹਾ। ਉਹ ਜਿਸੇ ਹਾਲ ਮੁਲਕ ਨੂੰ ਪਾਉਣ ਲੱਗ ਪਿਆ ਨਾ ਮੱਠਾ ਮੱਠਾ ਉਸ ਸ਼ੁਰੂ ਕਰ ਦਿੱਤਾ ਹਾਲ ਪਾਣਾ। ਭੇੜੀ ਸੱਟੇ ਉਸ ਜਨਾਬ ਨਾ ਹੁੱਕਾ ਸੱਟਿਆ ਉਹ ਤਾਂ ਸਕੇ ਅਲੀ ਉਹ ਜਾ ਕੇ ਮੁਲਕ ਭੱਜ ਗਿਆ। ਉਸ ਹਾਲ ਇੰਚ ਸਪੀਡ ਨਾਲ ਪਾਇਆ ਨਾ ਚਾੜੋ ਪੀਰ ਦੇ ਉੱਤੇ ਗਿਆ। ਉਸ ਕੋ ਸੁਣਿਆ ਨਾ ਕੋਟ ਕੇ ਤੇ ਹਾਲ ਦੇ ਵਿੱਚ ਹੀ ਉਹ ਪੀਰਾ ਕਿਨ ਪਰਾਂ ਲੈ ਗਿਆ। ਮੈਂ ਲੈ ਬੇਹਾਲ ਚੱਕ ਉਹਨਾਂ ਦਾ ਕਾਬਲ ਆਇਆ ਉਹ ਜ਼ਿਮੀਂਦਾਰਾਂ। ਉਹ ਨਾ ਆਖਣ ਇਹ ਜੀ ਤੁਸੀਂ ਕੁਝ ਪੜ੍ਹਨਾ ਤੇ ਸਗਾ ਪਿਛਾ ਸਾਨੂੰ ਕੀ ਲੋੜ ਮਰੀਨੇ ਦੀ। ਉਹ ਨਾ ਮੈਂ ਤੇਰਾ ਗੱਲ ਸੁਣਾਉਂਗਾ ਅਕੀਦਤ ਦੀ। ਸਾਡੇ ਫੈਸਲਾਬਾਦ ਦੇਖ ਨਾ ਸਾਈਂ ਸ਼ਾਦਾਂ ਦਾ ਨਾਂ ਸੀ ਜੀ ਜੀ ਫਨਕਾਰ ਸੀ ਤੇ ਦੂਸਰੇ ਫਤਿਹ ਅਲੀ ਖਾਨ ਸਾਹਿਬ ਦਾ ਸ਼ੇਰਾ ਦਾ। ਵਾਹ ਤੇ ਬਾਜ ਉਹ ਸੁਰੀਲਾ ਇੰਦਾ ਮੈਂ ਸੁਭਾਨ ਅੱਲਾ ਕਟਕਾਂ ਦਾ। ਅੱਛਾ ਆਵਾਜ਼ ਮਾਲਕ ਦੀ ਜ਼ਾਤ ਨੂੰ ਏਡੀ ਬੁਲੰਦ ਦਿੱਤੀ ਹੋਈ ਨਾ, ਵਾਹ ਵਾਹ ਕੀ ਬਾਤ। ਉਹ ਇੱਕ ਜਗ੍ਹਾ ਤੇ ਗਏ ਇੰਜ ਜਿਵੇਂ ਆ ਕਮਰਾ ਹੈ ਨਾ ਹੁਣ ਇੰਜ ਜੋ ਬੈਠੇ ਜੇ ਬਾਵੇਰੀਆ ਹੈ ਨਾ ਉਹ ਉੱਤੇ ਬੈਠੇ ਪਲੰਗ ਤੇ ਇਹ 1-2 ਬੰਦੇ ਤੁਰਨਾਣਾ ਦੇ ਬੈਠੇ ਪਹੁੰਚਦੇ ਉਹਨਾਂ ਸਮਾਨ ਆਪਣਾ ਖੋਲਿਆ ਵਾਇਆ ਤਬਲੇ ਤੇ ਉਹ ਆਂਦਾ ਯਾਰ ਬਾਬਾ ਜੀ ਮੇਰੀ ਤੁਹਾਡੇ ਕੀ ਕਰੇ ਸੀ ਤੇ 2 ਮਿੰਟ ਮੈਂ ਨਾ ਪਾਕ ਰਸੂਲ ਦੀ ਹਮਦੋ ਸਨਾ ਕਰਨੀ ਤੇ ਉਹਦੇ ਪੁੱਤਰਾਂ ਦੀ ਕਰਨੀ 2 ਮਿੰਟ ਤਰਾ ਥੱਲੇ ਆ ਜਾਓ। ਇਹ ਸੁਣ ਕੇ ਫਿਰ ਬੇਸ਼ੱਕ ਉੱਤੇ ਬਹਿ ਜਾਏ। ਉਹ ਬਾਵੇ ਰਾ ਹੁਣ ਸਭ ਰੋਬ ਰਾ ਪਾ ਚਲੇ ਤੂੰ ਐਡਾ ਵੱਡਾ ਕਵਾਲ ਆ ਗਿਆ ਤੇ ਉਹ ਤੇ ਮੇਰਾ ਮਤਲਬ ਹੈ ਤੂੰ ਸ਼ੁਰੂ ਕਰ ਸਗਾ ਬਾਬਾ ਜੀ ਜਿਨ੍ਹਾਂ ਦੀ ਮੈਂ ਇਹ ਨਹੀਂ ਕਿ ਹਮਦੋ ਸਨਾ ਕਰਨੀ ਉਹ ਤੁਹਾਡੇ ਨਾਲ ਵੱਡੇ ਨੇ ਨਾ ਉਹਨਾਂ ਦਾ ਸਦਕਾ ਤੁਸੀਂ ਵੀ ਬਣੇ ਜੀ ਤੇ ਆ ਮੌਜਾਂ ਲੈਂਦੇ ਪਏ ਉਹਨਾਂ ਦੀ ਜੁੱਤੀਆਂ ਦਾ ਸਦਕਾ ਹੀ ਲੈਂਦੇ ਪਏ ਤੂੰ ਦਾ ਉਹਨਾਂ ਦਾ ਜ਼ਿਕਰ ਜਰਾ ਥੱਲੇ ਆ ਜਾਓ 2 ਮਿੰਟ। ਹੋ ਸਕਾ ਮੈਂ ਤੇਰੇ ਕਰਿਆ ਕਿ ਗਾਉਣੇ ਤਰ੍ਹਾਂ ਟੁਰ ਜਾ ਇੱਥੋਂ। ਹੋ ਸਕਾ ਬਾਬਾ ਜੀ ਮੈਂ ਤੀਜੀ ਵਾਰੀ ਤੁਹਾਨੂੰ ਪਿਆਂਦਾ ਪਿਆ ਤੇ ਉਹ ਕਰਮ ਵਾਲੇ ਇਦਾਂ ਹੁੰਦਾ ਉਹ ਦੱਸ ਪਾਉਂਦੀ ਉਹ ਤਰ੍ਹਾਂ ਕਈਆਂ ਕੁਸੁੰਨਾ ਮਾਰਦਾ ਤਾਂ ਕੁਸੁੰਨੇ ਵੀ ਮਾਰ ਲੈਂਦਾ ਹੁੰਦਾ। ਅੱਛਾ ਫਨਕਾਰ ਜਿਹੜਾ ਉਹ ਮੁੜ ਇੰਦਾ ਹੀ ਬੰਦਾ। ਉਹ ਸਕਾ ਬਾਬਾ ਜੀ ਮੈਂ ਤੀਜੀ ਵਾਰੀ ਤੁਹਾਡੇ ਅੱਗੇ ਰਸ ਪਿਆ ਕਰਨਾ ਤੇ ਜਿਹੜਾ ਇੱਕ ਵਾਰੀ ਜਿਹੜਾ ਨਾ ਥੱਲੇ ਆ ਜਾਓ ਮੈਂ ਪਾਕ ਰਸੂਲ ਦੀ ਨਾਤ ਪੜ੍ਹਨੀ ਹੈ ਤੇ ਮੌਲਾ ਅਲੀ ਬਾਦਸ਼ਾਹ ਦਾ ਫਿਰ ਤੁਹਾਡੇ ਕੋਲ ਹੀ ਹੋਣਾ। ਤੇ ਫਿਰ ਜੇ ਦੁਨੀਆਦਾਰੀ ਦਾ ਕੰਮ ਸ਼ੁਰੂ ਕੀਤਾ ਤੁਸੀਂ ਉੱਤੇ ਚਲੇ ਗਏ ਤੇ ਉਹ ਸਕਾ ਜੀ ਮੈਂ ਨਹੀਂ ਆਉਣਾ। ਉਹ ਕਦ ਮਾਸ਼ਾਅੱਲਾ ਦਾ ਢੇਰ ਸਾਰਾ ਮੇਰੇ ਜਿੱਡੇ ਜਿਹਨੇ ਕਿ 2 ਬੰਦੇ ਹੇਠ ਉੱਤੇ ਤਾਂ ਐਡਾ ਚੰਗਾ ਜਵਾਨ। ਉਹ ਜਿਹੜੇ ਉੱਠਿਆ ਨਾ ਆਵਾਜ਼ੇ ਤੋਂ ਤੇ ਬਾਵੇ ਨੇ ਉਸੇ ਹੱਥ ਇੱਥੋਂ ਪਾਇਆ ਪਿੱਛੋਂ ਇੱਕ ਉਸ ਲੱਤਾਂ ਹੀ ਛੁਪਾਇਆ ਉਸ ਲਿਆ ਕੇ ਆਵਾਜ਼ੇ ਦੇ ਅੱਗੇ ਸੱਟ ਸਕੇ ਇੱਥੇ ਜੱਬੋ ਖਬਰਦਾਰ ਇੱਥੋਂ ਤੋਂ ਲਿਆਓ ਤੇ ਮੈਨੂੰ ਸੁਣਨੀ ਇੱਥੇ ਬੈਠ ਕੇ ਬਾਬਾ ਉਦੋਂ ਕੰਬੇ ਉਦੋਂ ਸੁਣੇ ਉਸ ਨਾਦ ਸ਼ੁਰੂ ਕਰਦੀ ਫਿਰ ਉਹ ਕਸੀਦਾ ਹੀ ਪੜਿਆ 5-6 ਪੜੀਏ ਤੇ ਬਾਵੇ ਨੂੰ ਬਾਬਾ ਆਂਦਾ ਹੁਣ ਮੈਂ ਜਾਕੂ ਤੇ ਬਹਿ ਜਾਵਾਂ ਸਕੇ ਹੁਣ ਜਿੱਦੇ ਮਰਜ਼ੀ ਤੁਰ ਜਾ। ਵਾਹ ਵਾਹ ਭਾਜੀ ਉਹ ਨਾ ਹਸਪਤਾਲ ਦੇ ਵਿੱਚ ਨਾ ਜੀ 2 ਬੈੱਡਾਂ ਦੇ ਉੱਤੇ ਜਾਨੀ ਕਿ ਇੱਕ ਦੇ ਉੱਤੇ ਹੋਵੇ ਸ਼ੇਖ ਤੇ ਇੱਕ ਦੇ ਉੱਤੇ ਹੋਵੇ ਮੀਰ ਆਲਮ। ਅੱਛਾ ਉਹ ਸ਼ੇਖ ਜਿਹੜਾ ਨਾ ਮਰਨ ਦੇ ਟਾਈਮ ਤੇ ਨਾ ਉਹ ਐਵੇਂ ਇੰਜ ਕਰਕੇ ਕੀਤਾ ਉਹਦੇ ਪੁੱਤਰਾਂ ਆਖਿਆ ਮੇਰਾ ਖਿਆਲ ਹੈ ਬੇਰੇ ਜਿਹੜੇ ਨੇ ਸਾਨੂੰ ਵਸੀਅਤ ਕਰਨਾ ਚਾਹੁੰਦੇ ਨੇ ਸਹੀ ਲੱਭੇ ਉਹ ਇਹ ਨਹੀਂ ਕਰਕੇ ਨਾ ਬਜ਼ੁਰਗ ਉਹ ਫੌਤ ਹੋ ਗਏ। ਹੁਣ ਡਾਕਟਰ ਨੇ ਜਾ ਕੇ ਮਸ਼ਵਰਾ ਕੀਤਾ ਨਾਲ ਡਾਕਟਰ ਸਾਹਿਬ ਸਾਰੇ ਬੇਰੀ ਸਾਡੇ ਲਈ ਕੋਈ ਨਾ ਵਸੀਅਤ ਕਰਨਾ ਚਾਹੁੰਦੇ ਹੈ ਤੇ ਉਹਨਾਂ ਨੇ ਮੇਰਾ ਮਤਲਬ ਹੈ ਜ਼ਿੰਦਗੀ ਜਿਹੜੀ ਮੋਹਲਤ ਨਹੀਂ ਦਿੱਤੀ ਤੇ ਕੋਈ ਦਾ ਹੱਲ ਹੈ ਵੀ 2 ਮਿੰਟ
जी पहुंच गया इन्हें साह वापस आ जाना है हो सके इन्ने नजर दा ठीक है उस लाने को ठीक हो ਤੁਹਾਡੇ ਉਹ 1.5-2 ਮਿੰਟ ਗੱਲਾਂ ਕਰਨ ਦੇ 1.5-2 ਮਿੰਟ ਗੱਲਾਂ ਕਰ ਲਿਆ ਜੀ ਉਹਨੇ ਟੀਕਾ ਲਾਇਆ ਤੇ ਬਾਬੇ ਨੇ ਉੱਠ ਕੇ ਬਹਿ ਰਿਹਾ ਉਹਨੇ ਕਹਾ ਬੁੱਝ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਸਕੇ ਪੁੱਤਰ ਮੈਂ ਕਿਹਾ ਫਲਾਣੇ ਬੰਦੇ ਤੋਂ ਮੈਂ 2 ਲੱਖ ਰੁਪਇਆ ਲੈਣਾ ਉਹ ਜਾ ਕੇ ਲੈ ਲਓ ਸਹੀ ਉਹ ਫਿਰ ਮਰ ਗਿਆ ਉਹਨਾਂ ਦਾ ਠੀਕ ਹੋ ਗਿਆ ਮਰ ਗਿਆ ਬਾਬਾ ਫਿਰ ਹਾਂ ਇਹਨੇ ਵੀ ਜਿਹੜਾ ਅਮੀਰ ਆਲਾ ਵਾਲਾ ਵਿਚਾਰਾ ਉਹ ਵੀ ਉਸ ਨਾਲ ਦੇ ਬੈੱਡ ਤੇ ਉਹ ਵੀ ਮਰਨ ਦਾ ਟਾਈਮ ਦਾ ਨਜ਼ਦੀਕ ਤੇ ਉਸ ਵੀ ਇਹਨਾਂ ਇੰਜ ਕਰ ਕੀਤਾ ਉਹ ਬਾਬੇ ਦੀ ਮਰ ਗਏ ਉਹ ਜਦੋਂ ਮਰ ਗਏ ਤੋਂ ਆਂਦੇ ਯਾਰ ਸਾਡੇ ਬੇਰੀ ਨਾਲ ਕੋਈ ਗੱਲ ਕਰਨਾ ਚਾਹੁੰਦੇ ਆ ਅਸੀਂ ਡਾਕਟਰ ਦਾ ਮਸ਼ਵਰਾ ਕਰੋ ਡਾਕਟਰ ਮਸ਼ਵਰਾ ਕਰ ਰੁਪਈਆ ਕੋ 50,000 ਦਿਓ ਤੇ ਬੇਰੀ ਕੋਲ ਉਹਨਾਂ ਦੇ ਸਿਨੇਮਾ ਪਿੱਛੇ ਵੀ 2-2.5 ਲੱਖ ਦਾ ਮਸਲਾ ਤੇ ਹੋ ਸਕਦਾ ਕਿ ਅੱਲਾ ਕਰੇ ਜੀ ਉਹ ਬਾਜੋ ਅੱਗੇ ਵਿਚਾਰੇ ਨੂੰ ਇਕੱਠਿਆਂ ਕਰ ਕੋਈ ਡਾਕਟਰ ਦੇ ਤੋਂ ਟੀਕਾ ਨਾ ਲਾਇਆ ਤੇ ਅੱਬੇ ਨੇ ਉਠਾਇਆ ਅੱਬੇ ਉੱਠੇ ਉਹਨੇ ਕਿਹਾ ਅੱਬਾ ਜੀ ਉਹ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਤੇ ਹੁਕਮ ਕਰੋ ਕੀ ਗੱਲ ਸੀ ਉਹ ਸਾਕਾ ਪੁੱਤਰ ਮੈਂ ਗੱਲ ਕੀ ਕਰਨੀ ਮੈਂ ਤਾਂ ਸਾਹਮਣੇ ਸਿਰਕੜਾ ਪੈਂਦਾ ਮੈਂ ਕਿਹਾ ਜਰਾ ਕਬਾਰੇ ਮੈਨੂੰ ਉਹ ਸਾਕਾ ਬੇਟਾ ਪੁੱਤਰ ਮਾਰ ਕੇ ਜਾਊਂ ਨਹੀਂ ਕੀ ਬਾਤ ਹੋ ਲੈ ਜਾਵਾਂ ਉਹ ਗੱਲ ਇਹ ਪੈ ਸਿਗਰਟ ਕੋਈ ਦੇਵੇ ਤੇ ਤੁਸੀਂ ਪੀਂਦੇ ਦੇਵੇ ਸਿਗਰਟ ਤੇ ਮੈਂ ਪੀ ਲਈ ਇੱਕ ਬੰਦਾ ਇੱਕ ਮਾਈ ਕੋਲ ਕੁਛ ਬੈਠਾ ਆਪਣਾ ਬਜ਼ੁਰਗਾਂ ਦਾ ਕੀ ਹਾਲ ਹੈ ਇਹ ਉਹ ਤਾਂ ਜੀ ਨਾ ਬਿਮਾਰ ਹੀ ਰਹਿੰਦੇ ਨੇ ਉਹਨਾਂ ਕੋਲ ਸਾਡੇ ਪਿੰਡ ਨੇ ਕੀ ਵੀ ਬੜਾ ਚੰਗਾ ਉੱਥੇ ਲੈ ਕੇ ਆਓ ਤੋਂ ਦਾ ਇਲਾਜ ਕਰਾਈ ਮਾਈ ਵੀ ਕਹਿ ਨਾ ਜੀ ਮੈਂ ਤਾਂ ਨਹੀਂ ਲਿਆਉਂਦੀ ਰਹਿੰਦਾ ਵੀ ਮਰ ਜਾਏ ਹਾਂ ਹੋ ਸਕੇ ਸਾਡੀ ਬੱਚੀ ਗੋਸ਼ਤ ਕਿਹੜੇ ਤੇਰੇ ਕੋਲ ਹੋ ਸਕਿਆ ਗੋਸ਼ਤ ਮੇਰੇ ਕੋਲ ਕੱਟੇਗਾ ਉਸ ਕਹਿੰਦੇ ਨਹੀਂ ਸਾਡੀ ਕੁੜੀ ਜਿਹੜੀ ਨਾ ਉਹ ਨਿਕਾਹ ਖਾਂਦੀ ਹੋ ਸਕੇ ਬੱਕਰੇ ਦੇ ਬਗਲ ਨਹੀਂ ਉਹ ਅਸਲ ਨਿਕਾਹ ਖਾ ਇਹ ਨਹੀਂ ਚੁੱਪ ਉਹ ਤਾਂ ਉਹ ਜਿਵੇਂ ਕਿਸੇ ਦੀ ਮਾਈ ਜੀ ਲੈਣਾ ਆਪਣਾ ਪਾਜੀ ਜੀ ਬਹੁਤ ਹੋ ਗਈ ਕਿਸੇ ਦੀ ਮਾਈ ਨਹੀਂ ਸਰ तो बंदा गरीब बेचारा ਬੜੀ ਦੁਕਾਨ नहीं लो ਆਈ ਕੋਈ ਨਾ बिरादरी यार सुने आप घर लिखता बिरादरी सारी यार रोटी उस पकाई खाना खादा वो माई ने नवा धवा कफन दफन करके टोट पाए गली ने गली सौड़ी चीज में खंबा भी लगा जो गए ने तो खंबे ना मैयत तो वो अड़ी तो माई उठ के उतना बह ਆਹਾ वो पीछे माई रू लेके आ गए माई बड़ा खर्चा भी हो गया तो माई ਜੀ ਅਖਜਲ ਵੀ ਹੋਇਆ ਉਹ ਮੁੜ ਕੋਈ ਡੰਗ ਲੱਗੇ ਨਾ ਜੀ ਐਵੇਂ ਮੁੜ ਮਾਈ ਰੀ ਮੁੜ ਜਿਹੜੇ ਨਾ ਮਾਰ ਗਏ ਮੋੜ ਮਾਰ ਗਿਆ ਉਸ ਮੁੜ ਨਵਾ ਦੁਆ ਕੇ ਜਨਾਬ ਤੋਂ ਮੁੜ ਜਨਾਬ ਉਹ ਕਫਨ ਦਫਨ ਕਰਕੇ ਬੰਦੇ ਦੀ ਬਿਰਾਦਰੀ ਨੂੰ ਪੈਗਾਮ ਦਰ ਮੁੜ ਆਈ ਮੁੜ ਰੋਟੀ ਮਸਕੀਨ ਨੂੰ ਕਾਇ ਰੁਪਈਆ 4-5 ਸਲਾਇਆ ਤੇ ਉਹ ਲੈ ਕੇ ਮਈਤ ਤੁਰ ਪਏ ਤੁਰ ਪਿੱਛੋਂ ਵੱਜਦਾ ਆਵੇ ਉਹ ਜਿਹੜਾ ਛੋਰਾ ਨਾ ਜਿਹਨਾਂ ਦੀ ਮਾਈ ਆਈ ਉਹ ਵੱਜਦਾ ਆਵੇ ਉਹ ਆਂਦਾ ਖਲੋਵੇ ਮੇਰੀ ਗੱਲ ਸੁਣੋ ਖਲੋ ਜੋ ਨਾ ਆਖਿਆ ਕੀ ਗੱਲ ਕੀ ਉਹ ਸਕੇ ਯਾਰ ਖੁਦਾ ਦਾ ਨੇ ਖੰਭੇ ਤੋਂ ਬਚਾ ਕੇ ਲੱਗਿਆ ਜੇ ਨਹੀਂ ਉਹ ਦੂਜੇ ਆਂਦੇ ਆ ਨਾ ਉਹ ਉੱਚੀ ਆਵਾਜ਼ ਨਾਲ ਪਤਾ ਹੈ ਅੰਦਰ ਕਲਮਾ ਸ਼ਹਾਦਤ ਤੇ ਉਹ ਅੱਗੇ ਖੰਭਾ ਬਚਾ ਕੇ ਉਹ ਸ਼ੁਰੂ ਤੋਂ ਫਿਕਰ ਆਣਾ ਜੀ ਖਰਚਾ ਅੱਗੇ ਬੜਾ ਹੋ ਗਿਆ ਜੀ ਉਹ ਕੋਈ ਨਸ਼ਈ ਹੈ ਨਾ ਜਿੱਤੇ ਉਸ ਜਦੋਂ ਨਸ਼ਾ ਕੀਤਾ ਤੇ ਉਮਰੂਸ ਆਪਣੇ ਆਲਮ ਵਿੱਚ ਆ ਗਿਆ ਜਿਵੇਂ ਨਸ਼ੇ ਚ ਹੁੰਦੇ ਨੇ ਤੇ ਕਿਸੇ ਬੰਦੇ ਆ ਕੇ ਦੱਸੇ ਉਸ ਬਤ ਤੇਰੀ ਮਾਂ ਫੌਤ ਹੋ ਗਈ ਤੂੰ ਮਾਂ ਦਾ ਸੁਣ ਕੇ ਨੇ ਐਵੇਂ ਰੋਇਆ ਥੋੜਾ ਜਿਹਾ ਤੇ ਉਹ ਨਸ਼ਾ ਆਸਤੇ ਉਵੇਂ ਸਹਿ ਗਿਆ ਉਹ ਜੜ ਤੋਂ ਪਿੱਛੇ ਹੋਰ ਬੰਦਾ ਆਇਆ ਉਹ ਸਕਿਆ ਉਹ ਤੇ ਅੱਗੇ ਵੀ ਆਖਿਆ ਤੇਰੀ ਅੰਮੀ ਫੌਤ ਹੋ ਗਈ ਤੂੰ ਪਿਆ ਆਖੇ ਮੁੜ ਫੌਤ ਹੋ ਗਈ ਉਹ ਆਪਣੇ ਦਿਲੋਂ ਮੁਕਾ ਬੈਠਾ ਦਾ ਕੰਮ ਹਾਂ ਉਹਨਾਂ ਦੀ बेचारे भी ਕੰਪੇਅਰ ਆ ਨਾ ਆਵਾਮ ਨੂੰ ਮੁਖਾਤਬ ਹੋਇਆ ਆ ਆਵਾਮ ਬੜੇ ਜੋਸ਼ ਵਿੱਚ ਇੱਕ ਬੰਦਾ ਉੱਠ ਕੇ ਨਾ 100 ਦੇ ਨੋਟ ਪੇ ਸੱਟੇ ਉਦੋਂ ਨਾ ਜੀ ਚਾਹ ਆ ਗਈ ਉਹਨੂੰ ਇਹ ਬੱਚਾ ਪੀਂਦੇ ਇਸ ਖਲੋ ਜਾਣਾ ਜਿਹੜਾ 100 ਤੇ ਸੱਟਦਾ ਜੀ ਜੀ ਹੁਣ ਤਰਦ ਚ ਆਖੇ ਪਿਆ ਚਾਹ ਵਾਲਿਆ ਪਿਛਾਂਡ ਜੇ ਚਾਹ ਵਾਲਿਆ ਪਿਛਾਂਡ ਚਾਲਿਆ ਉਹ ਸੋ ਨੂੰ ਲੈ ਨਾ ਟੁੱਟਣ ਦਿੱਤੀ ਤੇ ਚਾਹ ਵਾਲਾ ਵੀ ਪਿਛਾਂ ਹਟ ਗਿਆ ਤੇ ਉਹ 100 ਵਾਲੇ ਵੀ ਸਟੀਦੇ ਹੀ ਰਹੇ ਮਤਲਬ ਉਹ ਜੀ ਪੁਰਾਣੇ ਜਿਹੜੇ ਸਾਦੇ ਦੌਰ ਹੁੰਦੇ ਆ ਨਾ ਜੀ ਉਹਨਾਂ ਵਿੱਚ ਸਾਦਗੀ ਦੇ ਬੜੇ ਰੰਗ ਹੁੰਦੇ ਆ ਤੇ ਮੈਂ ਇਹ ਤਾਂ ਨਹੀਂ ਆਖ ਸਕਦਾ ਬੰਦੇ ਆਂਦੇ ਨੇ ਕਿ ਹੁਣ ਇਲਮ ਜ਼ਿਆਦਾ ਹੈ ਇਲਮ ਤੇ ਉਦੋਂ ਹੀ ਜ਼ਿਆਦਾ ਕਿਉਂਕਿ ਉਦੋਂ ਦੇ ਬੰਦਿਆਂ ਦੀਆਂ ਜਿਹੜੀਆਂ ਗੱਲਾਂ ਖਲੋਤੀਆਂ ਨੇ ਅੱਜ ਵੀ ਖਲੋਤੀਆਂ ਨੇ ਉਹਨਾਂ ਦੀ ਜਿਹੜੀ ਸਾਦਗੀ ਆਈ जी ਉਹ ਵੀ ਇਬਰਤ ਨਿਮਾ ਆਈ हाँ जी ਸਬਕ ਵਾਲੀਆਂ ਚੀਜ਼ਾਂ ਆਈਆਂ ਤੇ ਲੇਕਿਨ ਸਾਦਗੀ ਹੈ ਸਾਦਗੀ ਦੇ ਵਿੱਚ ਰੰਗ ਹੈ ਅੱਛਾ ਮੌਲਵੀ ਸਾਹਿਬ ਹੈ ਕੋਈ ਯਾਨੀ ਮੌਲਵੀ ਤੋਂ ਜਿਹੜੇ ਬੰਦੇ ਦਾੜੀ ਰੱਖੀ ਹੋਵੇ ਉਹਨੂੰ ਮੌਲਵੀ ਆਖ ਲੈਂਦੇ ਉਹ ਕੋਈ ਮਸੀਤਲ ਮੌਲਵੀ ਆ ਪੁਰਾਣੇ ਦੌਰ ਦਾ ਤੇ ਉਹਦੇ ਲਈ ਇੱਕ ਮਾਈ ਗਈ ਹੋ ਸਕਿਆ ਮੌਲਵੀ ਸਾਹਿਬ ਖਤਮ ਆਖਣਾ ਉਸ ਪਹਿਲੇ ਪੁੱਛਿਆ ਵਾ ਤੁਸਾਂ ਕੀ ਪਕਾਇਆ ਉਸ ਕਿਹਾ ਹਲਵਾ ਮੌਲਵੀ ਨੇ ਆਖਿਆ ਵੀ ਮੈਂ ਨਮਾਜ਼ ਪੜ੍ਹਨੀ ਮੈਨੂੰ ਲੇਟ ਪਈ ਹੁੰਦੀ ਤੇ
ਉਹਨੇ ਆਖਿਆ ਕਿ ਹਲਵੇ 'ਚ ਵੀ ਅਜੇ ਲੇਟ। ਉਸ ਕਿ ਮੈਂ ਨਾਲ ਹੀ ਮੌਲਵੀ ਰਹਿੰਦਾ, ਡੇਰਾ ਸੀ, ਜ਼ਿਮੀਂਦਾਰ ਮੌਲਵੀ ਆ। ਉਸ ਕਿ ਮੈਂ ਡੇਰੇ ਤੇ ਨਮਾਜ਼ ਪੜ੍ਹਨੀ, ਹਾਂਜੀ, ਤੇ ਉੱਥੇ ਤੁਸੀਂ ਉਹ ਖਤਮ ਵਾਸਤੇ ਜਿਹੜੀ ਚੀਜ਼ ਹੈ ਨਾ ਉਹ ਭੇਜ ਦੇ। ਅੱਛਾ, ਉਹ ਮਾਈ ਹਲਵਾ ਲੈ ਕੇ ਟੁਰ ਗਈ, ਹਲਵੇ ਦੀ ਪਲੇਟ। ਮੌਲਵੀ ਰੀਨ ਪਹਿਲੇ ਜਿਹੜੀ ਹੈ ਨਾ ਮੁਸਤਹਿਬ ਉਹ ਸੁਨਤਾਂ ਪੜ੍ਹੀਆਂ। ਉਸ ਤੋਂ ਬਾਅਦ ਵਾਜਬਾਤ ਜਿਹੜੇ ਨੇ ਉਹ ਜੇ ਮੌਲਵੀ ਨੇ ਪੜ੍ਹਨੇ ਆ, ਤੇ ਉਹ ਮਾਈ ਗਈ ਹੋ ਸਕੇ ਮੌਲਵੀ ਸਾਹਿਬ ਖਤਮ ਹੋ ਸਕੇ ਤੁਸੀਂ ਇੱਥੇ ਮੇਰੇ ਸਾਹਮਣੇ ਪਲੇਟ ਰੱਖ ਦਿਓ ਮੁਸੱਲੇ ਦੇ ਅੱਗੇ, ਤੇ ਬਾਕੀ ਮੈਂ ਨਮਾਜ਼ ਪੜ੍ਹ ਕੇ ਤੇ ਬਾਅਦ ਖਤਮ ਪੜ੍ਹਨਾ। ਹਾਂ ਠੀਕ ਹੈ, ਪਹਿਲੇ ਖਤਮ ਪੜ੍ਹਨਾ ਸੀ ਪਾਗਲਾ। ਅੱਛਾ ਬਾਅਦ ਖਾਣਾ। ਹਾਂ ਅੱਛਾ, ਉਹ ਜਿਸਲੇ ਨੇ ਜਨਾਬ ਮੌਲਵੀ ਸਾਹਿਬ ਨਮਾਜ਼ ਨਹੀਂ ਤੇ ਲਈ, ਤੇ ਹਰ ਚੀਜ਼ ਦੇ ਵਿੱਚ ਨਾ ਜੀ ਫਰਕ ਹੈ, ਹਰ ਨਸਲ 'ਚ, ਹਰ ਬਿਰਾਦਰਾਨੇ 'ਚ। ਕੁੱਤਾ ਇੱਕ ਉਹ ਮੌਲਵੀ ਨੇ ਰੱਖਿਆ ਸੀ, ਤੇ ਐਸੀ ਬੜਾ ਬਿਸੰਤਾ ਜਿਹਾ ਆਪ ਹੀ ਰੱਖਿਆ। ਹਾਂਜੀ, ਉਸ ਕੁੱਤੇ ਜਾਂ ਪਲੇਟ ਵੇਖੀ ਨਾ ਹਲਵੇ ਵਾਲੀ, ਤੇ ਉਹ ਸਿੱਧਾ ਉਸ ਪਲੇਟ ਨੂੰ ਨਾ ਵੱਜਦਾ ਆਵੇ। ਤੇ ਮੌਲਵੀ ਰੀ ਨਾ ਰਕੂ ਚੋਂ ਜਦੋਂ ਉਤਾਂ ਉੱਠੇ ਨਾ, ਤੇ ਉਹਨਾਂ ਪੜ੍ਹਨਾ ਸੀ ਸਮੇ ਅੱਲਾ। ਉਹ ਮੌਲਵੀ ਰੀ ਮੁੜ ਉਹਨਾਂ ਦੀ ਮਾਸ਼ਾਅੱਲਾ ਉਹ ਜਿਹੜਾ ਅਰਬੀ ਪੜ੍ਹਨ ਵੀ ਉਹਨਾਂ ਦਾ ਮੁੜ ਬੜੀਆਂ ਵਿਲਾਛਾਂ ਛਿਕ ਛੁੱਕ ਕੇ ਪੜ੍ਹਦੇ। ਉਹਨਾਂ ਜਦੋਂ ਵੇਖਿਆ ਨਾ ਕੁੱਤੇ ਨਾ ਹੁੰਦਿਆਂ, ਤੇ ਆਖਣ ਲੱਗੇ ਕਿ ਸਮੇ ਅੱਲਾ ਉਲੇਮਾਨ ਹਮਦਾ, ਯਾਨੀ ਉਹ ਕੁੱਤੇ ਦਾ ਵੀ ਤਰਾ ਨਿਕਲ ਗਿਆ, ਕੁੱਤਾ ਵੀ ਟੁਰ ਗਿਆ, ਲਵਾ ਵੀ ਬਚ ਗਿਆ, ਨਮਾਜ਼ ਵੀ ਹੋਣ। ਹਰ ਪਿੰਡ 'ਚ ਨਾ ਕੋਈ ਆਪਣਾ ਰੰਗ ਹੁੰਦਾ ਹੈ। ਪਿੰਡ 'ਚ ਤਾਂ ਉੱਥੇ ਨਾ ਦੋ ਬਾਬੇ ਸਨ, ਤੇ ਉਹਨਾਂ ਨੂੰ ਅਜ਼ਾਨ ਪੜ੍ਹਨ ਦਾ ਬੜਾ ਹੀ ਸ਼ੌਕ ਆ। ਉਹ ਇੱਕ ਵਿੰਦੇ ਰਾਣਾ ਵਿੱਚ ਯਾਰ ਕਦੀ ਅੱਜ ਮੈਂ ਠੋਟ ਜਾਵਾਂ ਨਾ, ਦੂਜੇ ਆਣਾ ਜੇ ਜੋ ਸਵੇਰੇ ਉਸ ਪੜ੍ਹ ਲਈ ਨਾ ਫਜਰ ਦੀ, ਜ਼ੋਰ ਦੀ ਮੈਂ ਦੇਣੀ ਆ ਅਜ਼ਾਨ। ਇੱਕ ਜੋ ਹੋਇਆ ਇੱਕ ਬਜ਼ੁਰਗ ਫਜਰ ਦੀ ਵੀ ਪੜ੍ਹੀ, ਦੂਜੇ ਆਖਿਆ ਚਲੋ ਅੱਜ ਤਾਂ ਸੋ ਆ ਗਿਆ ਨਾ, ਜ਼ੋਰ ਟਾਈਮ ਵੀ ਆਇਆ, ਤੇ ਉਸ ਬਾਬੇ ਹੀ ਪਾਉ ਪੜ ਹੁਣ ਬੜਾ ਵਟ ਬਸ ਸਵੇਰੇ ਦੀ ਉਸ ਪੜ੍ਹੀ ਅਜ਼ਾਨ, ਹੁਣ ਜ਼ੋਰ ਮੇਰੀ ਵਾਰੀ ਆਈ, ਹੁਣ ਇਸ ਮੁੜ ਪੜ ਲਈਏ, ਚਲੋ ਕੋੜ ਤੋਂ ਬੜੀ ਹੋ ਸਕੇ, ਚਲੋ ਅਸਰ ਟਾਈਮ ਆਇਆ ਤੇ ਬਾਬੇ ਮੁੜ ਪੜ ਲਈ। ਜਿਹੜਾ ਬਜ਼ੁਰਗਾਂ ਨੂੰ ਇਹ ਸੁਣਿਆ ਨਾ ਉਹਨਾਂ ਕਿ ਅਕਾਮਤ ਦਾ, ਤਕਬੀਰ ਦਾ ਤੇ ਅਜ਼ਾਨ ਦਾ ਸਵਾਬ ਜਿਹੜਾ ਨਾ ਜੀ, ਇਹਦੀ ਹੱਦ ਹੀ ਕੋਈ ਨਹੀਂ। ਇਹਦੇ ਸਵਾਬ ਦਾ ਪਤਾ ਲੱਗ ਜਾਏ ਤੇ ਦੁਨੀਆ ਲੜ ਕੇ ਆਪ ਚ, ਲੇਕਿਨ ਸਵਾਬ ਤਾਂ ਹੈ ਜੇ ਤਕਬੀਰ ਜਾਂ ਅਕਾਮਤ ਜਾਂ ਅਜ਼ਾਨ ਪੜੀ ਜਾਏ, ਔਰ ਇਸ ਗੱਲ ਤੇ ਨਹੀਂ ਬਾਗਲੇ ਨੇ ਪੜੇ ਨਹੀਂ ਨਾ ਦੇਵੇ ਬੰਦਾ ਤੇ ਮੁੜ ਸਵਾਬ ਨਹੀਂ ਹੋ ਸਕਤੇ। ਮਗਰ ਟਾਈਮ ਜੀ ਆਇਆ ਨਾ ਤੇ ਬਾਬਾ ਜੋ ਅੱਗੇ 3 ਵਾਰੀ ਵਿਚਾਰਾ ਆਪਣਾ ਚਾਂਸ ਵੇਸ ਕੀਤੀ ਬੈਠਾ, ਉਹ ਵਜ਼ੂ ਵਾਲੀ ਕਰਨਾ ਤੇ ਦੂਜਾ ਕਰਕੇ ਉੱਠਣ ਲੱਗਾ, ਤੇ ਉਹ ਬਗੈਰ ਵਜ਼ੂ ਦੀ ਨਾ ਠੋਟੋਂ ਦੇ ਪਿੱਛੇ ਭਾਇਆ, ਤੇ ਉਹ ਯਾ ਸਪੀਕਰ ਨੂੰ ਹੱਥ ਪਾਇਆ ਨਾ, ਤੇ ਉਸ ਵੀ ਉਹ ਹੱਥ ਪਾ ਲਿਆ, ਸਕਿਆ ਇਹ ਬਹਿਣ ਵਾਰੀ ਨਾ ਸ਼ਾਬਾਸ਼ ਬਾਬਾ ਬੜੀ ਕੌੜ ਇਹ ਹੋ ਗਿਆ ਜੀ। ਇਵੇਂ ਨਾ ਜੀ ਇੱਕ ਬਾਬਾ ਆਇਆ ਤਾਂ ਉਹ ਨਾ ਅਜ਼ਾਨ ਪੜ੍ਹਦਾ, ਸਾਡੇ ਦੋਸਤ ਅਸੀਂ ਉੱਥੇ ਗਏ, ਉਹ ਨਾ ਉਹਦਾ ਸੁਰ ਸਵਾਦ ਅਜ਼ਾਨ ਦਾ ਸੁਰ ਸਵਾਦ ਕੋਈ ਨਾ, ਤੇ ਸ਼ੌਕ ਬੜਾ। ਉਹ ਸਾਡਾ ਦੋਸਤ ਸਾਨੂੰ ਪਿਆ ਕਰੇ, ਹੁਣ ਅਜ਼ਾਨ ਹੋਵੇ ਨਾ ਸ਼ੁਰੂ, ਤੇ ਬੰਦੇ ਅੰਦਰ ਚੁੱਪ ਕਰੋ ਯਾਰ ਅਜ਼ਾਨ ਹੋਊ, ਉਹ ਕਿਆ ਕਰੇ ਚੁੱਪ ਕਰੋ ਅਜ਼ਾਨ ਹੋਊ ਆ ਸਵਾਦ ਜਾਏਗਾ। ਨਹੀਂ ਉਹ ਨਾ ਤੁਸੀਂ ਇੰਜ ਕਰੋ, ਇਹ ਮੌਜੂਦ ਜਿਹੜਾ ਨਾ ਇਹ ਚੇਂਜ ਕਰੋ, ਮੌਲਵੀ ਤੋਂ ਫਤਵੇ ਲੱਗਦੇ ਜੀ, ਬਜ਼ੁਰਗਾਂ ਦੇ ਮੌਲਵੀਆਂ ਤੋਂ ਹੁੰਦੇ ਨੇ ਜਿਹੜੇ ਉਹ ਇਕੱਠ ਕਰਕੇ ਨਾ ਜੀ, ਇਹ ਦੋਵੇਂ ਹਸਤੀਆਂ ਤਕੜੀਆਂ। ਤੇ ਉਹ ਮੇਰੀ ਗਜ਼ਲ ਦਾ ਮਿਸਰਾ ਸੀ, ਬੈ ਨੁਕਰੇ ਮੁਸ਼ਕੇ ਸਾਵੇ ਚੀਨੇ ਕੁੱਲੇ ਪੰਜ ਕਲਿਆਣ, ਮੈਂ ਸਾਰੇ ਅਥਰੇ ਲਾਦੀ ਕੱਢਣ ਕਾਠੀਆਂ ਬਾਜ ਪਲਾ ਕੇ ਮਾਰਨ। ਤੇ ਇਹਦਾ ਅਗਲਾ ਮਿਸਰਾ ਸੀ ਕਿ ਕਰੜ ਜੋਟ ਮਸ ਫੋਟ ਤੇ ਬੁੱਢੜੇ ਗੱਭਰੂ ਚੜਦੀ ਮਾਲੀ ਦੇ, ਤੇ ਗੱਭਰੂ ਚੜਦੀ ਮਾਲੀ ਦੇ ਮੈਂ ਸਾਰੀ ਜ਼ਿੰਦਗੀ ਜਾਚਦਾ ਲੜਿਆ, ਕਈ ਬਾਬੇ ਕਈ ਕਾਕੇ ਮਾਰਨ। ਉਹ ਇੱਕ ਥਾਂ ਮੈਂ ਪੜ੍ਹੇ ਤੇ ਸਾਡੇ ਇੱਕ ਅਜ਼ੀਜ਼ ਹੀ ਸੀ ਮਾਸ਼ਾਅੱਲਾ, ਸੀ ਉਹਨੂੰ ਬੜਾ ਅਦਬ ਕਰਨਾ, ਸਾਡੇ ਵੱਡੇ ਭਾਈ ਨੇ, ਤੇ ਉਹ ਮੇਰੇ ਨਾਲ ਹੋ ਕੇ ਮੈਨੂੰ ਆਂਦੇ ਨੇ ਸਿੱਦਕ ਸਾਹਿਬ ਇਹ ਬਾਬੇ ਕੱਢੋ ਵਿੱਚ। ਸਾਡੇ ਕੋਲ ਹਰ ਗੱਲ ਜਿਹੜੀ ਕੱਚ ਨਾਪ ਤੋਂ ਬਗੈਰ ਸਾਨੂੰ ਪਛਾਣ ਕੇ ਮਾਰੋ, ਬੰਦ ਕਰਕੇ ਨਾ ਮਾਰ, ਅਸੀਂ ਇਹ ਸਿੱਧੇ ਉਹ ਨਾ ਗੱਲ ਸੁਣੀ ਹੈ ਨਾ, ਉਹ ਬੰਦਾ ਐਸੀ ਤੇ ਉਹਨਾਂ ਜੀ ਕੂੜ ਦੀ ਆਦਤ ਹੈ, ਯਾਨੀ ਕੂੜ ਮਾਰਨਾ ਤੇ ਮੁੜ ਮਾਰਨਾ ਇੰਜ ਬੰਦੇ ਕੋਲ ਕਿਸੇ ਪੁੱਛਿਆ ਬਈ ਉਹਨਾਂ ਉਹਦੇ ਪੁੱਤਰ ਆਖਿਆ ਤੁਸੀਂ ਨਾ ਅਬੂ ਜੀ ਕੂੜ ਨਹੀਂ ਹੁਣ ਮਾਰਨਾ, ਕਿਸ ਵਾਸਤੇ ਕਿ ਮੇਰੀਆਂ 2-3 ਮੰਗਣੀਆਂ ਤੁਹਾਡੇ ਕੂੜ ਦੀ ਵਜ੍ਹਾ ਤੋਂ ਟੁੱਟ ਗਈ, ਤੇ ਉਹਨੇ ਸੋ ਕਿ ਮੇਰੀ ਉਮਰ ਵੀ ਕੋਈ ਨਹੀਂ, ਤੇ ਜੇ ਹੁਣ ਵੀ ਇਹ ਕੰਮ ਖਰਾਬ ਹੋ ਗਿਆ ਨਾ, ਤੇ ਉਹਦੇ ਉਹ ਮੰਗੇ ਵਾਲੇ ਆਏ, ਤੇ ਉਹ ਬਾਬਾ ਨਾ ਪੁੱਤਰ ਦਾ ਤਰਸ ਕਰਕੇ ਜਾਂ ਜਿਵੇਂ ਵੀ ਪਾਬੰਦ ਹੋ ਕੇ ਚੁੱਪ ਕਰਕੇ ਬੈਠਾ। ਅਖੀਰੀ ਉਹ ਜਿਹੜੇ ਹੈ ਨਾ ਕੁੜੀ ਵਾਲੇ, ਉਹਨਾਂ ਆਖਿਆ ਕਿ ਬਜ਼ੁਰਗੋ ਤੁਸੀਂ ਵੀ ਕੋਈ ਗੱਲ ਕਰੋ, ਸਿਆਣੇ ਬੰਦੇ ਹੋ। ਉਹ ਸਕਿਆ ਮੈਂ ਕੀ ਗੱਲ ਕਰਨੀ, ਮੇਰਾ ਇੱਕ ਦੋਸਤ ਆ, ਮੇਰਾ ਇੱਕ ਬੇਲੀ ਆ,
ਤੇ ਉਸ ਬਾਂਦਰ ਨੇ ਰੱਖਿਆ ਉਹਦਾ 100 ਕੁ ਗਜ਼ ਲੰਮਾ ਪੁੱਛਲਾ ਜੀ। ਸ਼ਾਬਾਸ਼। ਅੱਛਾ ਉਹ ਛੋਰ ਹੁੰਦੇ ਨੂੰ ਵੇਖਿਆ ਤੇ ਉਸ ਅੱਖ ਦਬਾਈ ਬਸ ਥੋੜਾ ਜਿਹਾ ਨਾ ਪੁੱਛਲ ਘਟਾਓ ਹੋ ਸਕੇ ਮੈਂ ਮੁੜ ਕੇ ਰੱਖਿਆ ਤੂੰ 90 ਗਜ਼ ਤੋਂ ਥੱਲੇ ਨਾ ਸਹੀ ਹੈ ਜੀ। ਸ਼ਾਬਾਸ਼। अच्छा चेक चुक करने के 70 गज पे आ गए ना छोर मुड़ गुस्से होया भाई जी पूछल बड्डा है तू बाबा पे आखे के क्यों बड्डा है मैं उसके तो लगे भी दसिया बन मेरी सोरे उसके तेरे सोरे पीछे बेली दा बंदर लूंडा था 70 गज तो थले लूंडा सी 30 सेकंड तो वधे ना अरे भाई ये कोई दादा अगर कोई साडी गल समझो ना कि यार थोड़ी लंबी कर रहे ने मैं गुजारिश यही कीती सी कि बाज कार ना दोस्त अंदर यार एडी लंबी गल चिकदे पे ने उन्हें इस गल दे जवाब ऐसा के भाजी ਅਸੀਂ अपना खराब करना चाहते और मैं समझा सी कि ज्यादा बंदा कोई साडी गल लम्मी समझो ना साडे सिरे सोटा मारिया ਇਸ ਚੈਨਲ ਤੇ ਇਹ ਦੁਨੀਆ ਪੂਰੀ ਤੋਂ ਜਿਹੜੇ ਮਾਫੀ ਅਸਾਂ ਮੰਗਣੀ ਹੈ ਨਾ ਉਹ ਤੁਹਾਨੂੰ ਅਸਾਂ ਤੁਸੀਂ ਮੰਗੋ ਸਿਆਣੇ ਸਾਡੇ ਤੁਸੀਂ ਹੋ। दरअसल ਜਿਹੜਾ ਬੰਦਾ ਮਾਫੀ ਮੰਗਦਾ ਨੇ ਉਹ ਅੱਲਾ ਜੰਨਤ ਉਹ ਵੀ ਤਾਂ ਵੱਡਾ ਬੰਦਾ ਹੁੰਦਾ। ਆਰਫ ਆਇਆ ਨਾ ਇੱਥੇ ਪਿੱਛੇ ਤੇ ਇੱਕ ਛੁੱਟੀ ਦੀ ਵਜ੍ਹਾ ਤਰਾ ਕਰ ਗਿਆ ਤੇ ਸੂਫੀ ਜਿਹੜਾ ਉਹਦੇ ਨਾਲ ਲੜਨ ਲੱਗ ਪਿਆ ਤੂੰ ਪਿੱਛੋਂ ਵੇਂਦਾ ਨੇ ਕੰਮ ਚੜਿਆ ਹੁੰਦਾ ਤੇ ਜਿਸ ਜਾਣੇ ਤੂੰ ਆਉਂਦੇ ਹੀ ਨੇ ਵਾਪਸ ਨਹੀਂ ਉਹਦੇ ਨਾਲ ਵੇਖੀ ਜਾਏ ਸੂਫੀ ਲੜੀ ਜਾਏ ਤੇ ਉਹਨੂੰ ਪਿਆ ਕਰੇ ਭਾਈ ਉਹਨੂੰ ਘੋੜੀ ਤੋਂ ਲੰਮੇ ਤੇ ਤੈਨੂੰ ਗੱਲ ਦੱਸਾਂ ਉੱਥੇ ਇੱਕ ਬਜ਼ੁਰਗ ਆ ਤੋਂ ਆਂਦਾ ਪੁੱਤਰ ਗਲਤੀ ਹੋ ਜਾਏ ਤੇ ਮਾਜ਼ਰਤ ਕਰ ਲਈਦੀ ਹੈ ਉਹਨੂੰ ਮੈਂ ਆਖੇ ਤੇ ਬਾਬਾ ਜੀ ਮੈਂ ਮਾਜ਼ਰਤ ਦੇ ਸਿਰ ਤੇ ਲਗਾਵਤ ਨਾ ਕਰਦਾ ਕੀ ਵਾਹ ਵਾਹ ਤੋ ਸਾਡਾ ਇਹ ਪ੍ਰੋਗਰਾਮ ਹੈ ਕੁਝ ਅਸੀਂ ਬੰਦੇ ਵੀ ਸਾਦੇ ਜਾਏ ਤੇ ਅਨਪੜ੍ਹ ਜਾਏ ਤੇ ਦੂਸਰੀ ਗੱਲ ਹੈ ਕਿ ਦੂਸਰਿਆਂ ਲਫ਼ਜ਼ਾਂ ਤੋਂ ਨਾ ਉਹ ਇਖਤਤਾਮ ਤੇ ਇਹ ਉਹ ਤੇ ਇੰਤਹਾ ਤੇ ਇਹਨਾਂ ਤੋਂ ਗੁਜ਼ਾਈਦਾ ਹੈ ਕਿਸ ਵਾਸਤੇ ਕਿ ਸਾਨੂੰ ਆਪਣੀ ਮਾਂ ਬੋਲੀ ਨਾਲ ਮੁਹੱਬਤ ਹੈ ਸਾਡਾ ਦਿਲ ਕਰਦਾ ਹੈ ਅਸੀਂ ਪੰਜਾਬੀ ਵਿੱਚ ਜਿਹੜੀ ਗੱਲ ਕਰੀਏ ਹੁਣ ਅਸੀਂ ਮਹਿਫਲ ਇਸ ਨੂੰ ਮੁਕਾਉਣ ਲੱਗੇ ਹਾਂ ਤੇ ਸਾਰਿਆਂ ਦੋਸਤਾਂ ਅੱਗੇ ਰਿਕੁਐਸਟ ਹੈ ਕਿ ਕੋਈ ਕਿਸੇ ਨੂੰ ਬੁਰੀ ਗੱਲ ਲੱਗੀ ਹੋਵੇ ਜਾਂ ਕਿਸੇ ਦਾ ਦਿਲ ਦੁਖਿਆ ਹੋਵੇ ਸਾਡੀ ਵਜ੍ਹਾ ਤੋਂ ਅਸੀਂ ਤੇ ਪੁਰਜ਼ੋਰ ਕੋਸ਼ਿਸ਼ ਹੈ ਸਾਡੀ ਕਿ ਜਨਾਬ ਦੀਆਂ ਦਿਲਾਂ ਦੀਆਂ ਤਾਜ਼ਗੀਆਂ ਨੂੰ ਲੈ ਕੇ ਨਾਲ ਚੱਲਣ ਵਾਸਤੇ ਕਿ ਤੁਹਾਡਾ ਪਰੇਸ਼ਾਨੀ ਬਣਨ ਵਾਸਤੇ ਅਸੀਂ ਨਹੀਂ ਅਸੀਂ ਜਿਹੜੇ ਟਾਈਮ ਦੇ ਰਹੇ ਹਾਂ ਜਨਾਬ ਨੂੰ ਖੁਸ਼ਗਵਾਰ ਕਰਨ ਵਾਸਤੇ ਔਰ ਜਨਾਬ ਦੀਆਂ ਖੁਸ਼ੀਆਂ ਨੂੰ ਦੁਬਾਲਾ ਕਰਨ ਵਾਸਤੇ ਕਿਉਂਕਿ ਅਸੀਂ ਸਾਡੇ ਮੂੰਹ ਗੱਲਾਂ ਕੁਝ ਆਪਸ ਵਿੱਚ ਵੀ ਇੱਕ ਦੂਸਰੇ ਦੇ ਦੇ ਖਿਲਾਫ ਨਿਕਲਦੀਆਂ ਨੇ ਆਪਸ ਵਿੱਚ ਵੀ ਲੇਕਿਨ ਉਹ ਸਾਰਾ ਕੋਈ ਤੁਹਾਡੀ ਵਜ੍ਹਾ ਤੋਂ ਕਿਉਂਕਿ ਤੁਹਾਡੇ ਨਾਲ ਅਸੀਂ ਕੋਈ ਇਸ ਤਰ੍ਹਾਂ ਦੀ ਤੇ ਅਸਾਂ ਜਦੋਂ ਵੀ ਮਾਫੀ ਤੁਹਾਡੇ ਤੋਂ ਮੰਗਣੀ ਹੈ ਪੂਰੀ ਦੁਨੀਆ ਤੋਂ ਉਹ ਇਹਨਾਂ ਬਾਹਰ ਹੀ ਮੰਗਣੀ ਹੈ ਮੈਂ ਹਾਜ਼ਰ ਹਾਂ ਅਸੀਂ ਮਾਫੀ ਦਾ ਜਨਾਬ ਮਦਦ ਚਾਹੁੰਦੇ ਮਾਲਕ ਸ਼ਾਹ ਸਲਾਮਤ ਰੱਖਣ ਮਾਫੀ ਦੀ ਜਾਂਚ ਇਹਨਾਂ ਨੂੰ ਲਾਜਪਾਲ ਸਖੀ ਹੁਸੈਨ ਮੈਂ ਪਹਿਲੇ ਵੀ ਅਰਜ਼ ਕਰ ਚੁੱਕਾ ਕਿ ਤੁਹਾਨੂੰ ਆਪਣੇ ਕੰਮ ਤੋਂ ਸਿਵਾ ਦੁਨੀਆ ਦਾ ਕੋਈ ਗਮ ਨਾ ਦੇਵੇ ਆਮੀਨ ਵਸਲਾਮ ਪਾਕਿਸਤਾਨ ਜ਼ਿੰਦਾਬਾਦ बहुत शुक्रिया।